ਬੂਟਾ ਹੋਇਆ ਵੀ ਤਾਂ ਭਾਵੇਂ ਹੇਠ ਆਇਆ ਹੋਇਆ ਕਮਾਦ ਡਿੱਗਿਆ ਹੈ। ਹਾਂਜੀ ਲੱਭੀ ਆ ਕਿਸੇ ਨੂੰ? ਕੋਈ ਨਹੀਂ ਬਈ ਹਜੇ ਤਾਂ ਲੱਭੀ, ਖਾਸਾ ਟਾਈਮ ਹੋ ਗਿਆ। ਅੱਛਾ ਇਹਨੂੰ ਜੀ ਵਰਤਣਾ ਤੁਸੀਂ ਕਿਵੇਂ ਵਰਤਦੇ ਆ? ਵਰਤਣਾ ਇਹਨੂੰ ਕੁੱਟ ਲੈਣਾ, ਕੁੱਟ ਕੇ ਲਓ? ਤੇ ਹਾਂ ਕੁੱਟ ਕੇ ਤੇ ਗੁੱਛੀ ਬਣਾ ਲੈਣੀ ਆ। ਅੱਛਾ ਗੁੱਛੀ ਬਣਾ ਕੇ ਬਸ ਫਿਰ ਇਹ ਰੋਹ ਦੇ ਵਿੱਚ ਨਿਚੋੜਨੀ ਆ ਤੇ ਉਹਨੇ ਮਾਲ ਗਾੜਾ ਕਰੀ ਜਾਣਾ ਤੇ ਮੈਲ ਬਾਹਰ ਕੱਢ ਦੇਣੀ। ਜਿਵੇਂ ਆਪਾਂ ਸਰਫ ਇਸਤੇਮਾਲ ਕਰਦੇ ਆ ਇਸ ਤਰ੍ਹਾਂ ਇਹਨੇ ਕਰ ਦੇਣਾ। ਤੀਸਰੀ ਬਾਦਸ਼ਾਹੀ ਸੱਦੀ, ਉਹਨਾਂ ਨੇ ਕਿਹਾ ਤੀਸਰੀ ਬਾਦਸ਼ਾਹੀ ਨੂੰ ਵੀ ਕਿਹਾ ਹਾਂ ਬਈ ਕੀ ਤੋਹਫਾ ਤੋਆਏ ਪਾ ਸਾਨੂੰ। ਉਹਨਾਂ ਨੇ ਕਿਹਾ ਬੱਕਰਾ ਦੇਣ ਲੱਗਿਆ ਜੀ 30 ਕਿਲੋ ਦਾ, ਸਾਲ ਬਾਅਦ ਤੁਹਾਡੇ ਕੋਲ 30 ਕਿਲੋ ਹੀ ਬੱਕਰਾ ਲਿਆ ਜਾਏਗਾ। ਉਹਨਾਂ ਨੇ ਫਿਰ ਹੁਣ ਸਵਾਲ ਕਰ ਦਿੱਤਾ ਤੇ ਹੁਣ ਉਹ ਕਿੱਦਾਂ ਵੀ ਸਾਲ ਬਾਅਦ ਉਹ ਗਏ ਤੋਹਫੇ ਬੱਕਰੇ ਲੈ ਕੇ ਤੇ ਹੁਣ ਬੱਕਰੇ ਉਹਨਾਂ ਨੂੰ ਪੂਰੇ ਕਰਕੇ ਦੇਣੇ ਸੀ ਵੀ ਉਹ ਕਿੱਦਾਂ ਪੂਰੇ ਕਰਕੇ ਦੇਣਗੇ। 20 ਕਿਲੋ ਲੋਹਾ ਜੀ ਉਹਦੇ 20 ਫਨ ਬਣਾਉਣੇ ਆ, ਪਾਈਆ ਦੀ ਦਾਤੀ ਵਜਨ ਵੀ ਦੇਵਾਂਗਾ, ਅੱਧਾ ਕਿਲੋ ਦਾ ਰੰਬਾ ਵਜਨ ਵੀ ਦੇਵਾਂਗਾ, 5 ਕਿਲੋ ਦੀ ਕਹੀ 20 ਫਨ ਬਣਾਉਂਗੀ। ਦੋ ਕਈਆਂ ਤੇ 10 ਕਿਲੋ ਵਜਨ ਬਣ ਗਿਆ, 10 ਕਿਲੋ ਵਜਨ ਬਣ ਗਿਆ, 10 ਕਿਲੋ ਪਿੱਛੇ ਰਹਿ ਗਿਆ। 10 ਕਿਲੋ ਤੇ ਚੀਜ਼ਾਂ ਪੈਂਦੀਆਂ ਹਜੇ 18 ਦੋ ਹੋਈਆਂ। ਚੀੜ ਹੀ ਆ ਨਾ, ਜਦੋਂ ਚੀੜ ਖਤਮ ਹੋ ਗਿਆ ਤਾਂ ਬਸ ਖਤਮ ਕਰਕੇ ਚੁੱਭੇ ਦੇ ਵਿੱਚ ਛੱਡ ਦੇਣੀ ਆ ਨਾ ਤੁਸੀਂ, ਰਸ ਦੇ ਨਾਲ ਹੀ ਇਹਨੇ ਨਰਮ ਹੋ ਜਾਣਾ, ਮੁੜ ਕੇ ਇਹਨੂੰ ਨਿਚੋੜ ਦਿਓ ਬਸ ਕੜਾਈ 'ਚ ਆਪੇ ਕਹੀ ਜਾਂਦੀ ਆ। ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਕੁਹਾੜੀ ਨੂੰ ਨਿਆਮ ਨਹੀਂ ਹੁੰਦੀ, ਪਹਾੜੀ ਨੂੰ ਓਲਾ ਨਹੀਂ ਹੁੰਦਾ, ਤੇ ਸਿਆਣਿਆਂ ਦੀ ਗੱਲ ਝੂਠ ਨਹੀਂ ਹੁੰਦੀ। ਇਸ ਅਖਾਣ ਦੀ ਜੇ ਵੰਡ ਕਰੀਏ ਵੀ ਕੁਹਾੜੀ ਦਾ ਕੰਮ ਆ ਵੱਢਣਾ ਹੈ, ਵੀ ਉਹ ਨਿਆਮ ਨਹੀਂ ਉਹਨੂੰ ਪੈਂਦੀ, ਵੀ ਜਿਹੜੇ ਬੰਦੇ ਜ਼ਾਲਮ ਆ ਨਾ ਵੀ ਉਹਨਾਂ ਨੇ ਜ਼ੁਲਮ ਕਰਨਾ, ਜਿਹਨੇ ਇਰਾਦਾ ਕਰ ਲਿਆ ਭੈੜਾ ਕਰਨ ਦਾ, ਬੁਰਾ ਕਰਨ ਦਾ, ਉਹਨੂੰ ਕੌਣ ਰੋਕੇ ਹੈ। ਤੇ ਪਹਾੜੀ ਨੂੰ ਓਲਾ ਨਹੀਂ ਹੁੰਦਾ, ਵੀ ਜਿਹੜੀ ਪਹਾੜੀ ਆ ਨਾ ਉਹਦੇ ਤੇ ਤੂੰ ਕੱਪੜੇ ਨਾ ਢੱਕ ਸਕਦਾ, ਤੂੰ ਕਹੇ ਚਾਹੇ ਸੋਨੇ ਦੀ ਵੀ ਹੋਵੇ ਲੈ ਤੂੰ ਨਾ ਉਹਦੇ ਤੇ ਕੋਠਾ ਪਾ ਸਕਦਾ ਹੈ। ਪਹਾੜੀਆਂ ਇਦਾਂ ਹੀ ਵੀ ਜਿਹਨੂੰ ਰੱਬ ਸ਼ਾਨਾ ਦਵੇ ਨਾ ਤੇ ਤੁਸੀਂ ਉਹਨੂੰ ਓਲਾ ਨਹੀਂ ਕਰ ਸਕਦੇ। ਇਸ ਅਖਾਣ ਦੀ ਮੈਂ ਵੰਡ ਕਰ ਰਿਹਾ। ਸਿਆਣਿਆਂ ਦੀ ਗੱਲ ਝੂਠ ਨਹੀਂ ਹੁੰਦੀ। ਵੀ ਤੁਸੀਂ ਕਹੋਗੇ ਵੀ ਅਸੀਂ ਖਲੋਤੇ ਆ ਕਮਾਦ ਦੇ ਟੱਕ 'ਚ, ਵੀ ਬੇਲਣਾ ਲਾਇਆ ਤੁਸੀਂ ਉੱਥੇ ਕਿਉਂ ਨਹੀਂ ਗਏ, ਵੀ ਪੱਤ ਕਿਉਂ ਨਹੀਂ ਕੱਢ ਰਹੇ। ਗੱਲ ਇਹ ਦੱਸਣ ਵਾਸਤੇ ਆਏ ਆ ਵੀ ਅਸੀਂ ਤੁਹਾਨੂੰ ਕਿਹਾ ਸੀ ਵੀ ਅਸੀਂ ਗੁੜ ਬਣਾਉਣਾ, ਅਸੀਂ ਖੰਡ ਬਣਾਉਣੀ, ਅਸੀਂ ਸ਼ੱਕਰ ਬਣਾਉਣੀ ਬਗੈਰ ਮਸਾਲਿਆਂ ਤੋਂ। ਉਹ ਬਗੈਰ ਮਸਾਲਿਆਂ ਤੋਂ ਕਿੱਦਾਂ ਬਣਦੀ ਆ, ਉਹ ਗੱਲ ਲੱਭੀ ਆ ਸਿਆਣਿਆਂ ਤੋਂ ਵੀ ਜਿਹੜੀ ਪੱਤ ਦੀ ਮੈਲ ਆ ਨਾ, ਉਹ ਬੰਦੇ ਰੰਗ ਕਾਟ ਪਾ ਕੇ, ਕਾਹ ਜਵਾਨ ਪਾ ਕੇ, ਮਿੱਠਾ ਸੋਡਾ ਪਾ ਕੇ ਤੇ ਉਹਦੀ ਮੈਲ ਕੱਢਦੇ, ਉਹਨੂੰ ਸਾਫ਼ ਕਰਦੇ, ਗੁੜ ਨੂੰ ਚਿੱਟਾ ਕਰਦੇ। ਜੇ ਉਹਨਾਂ ਤੋਂ ਬਚਣਾ ਫਿਰ ਐਸੀ ਕਿਹੜੀ ਸ਼ਾ ਵਿੱਚ ਪਾਈਏ ਵੀ ਉਹ ਗੁੜ ਵੀ ਚਿੱਟਾ ਹੋ ਜਾਵੇ, ਮੈਲ ਵੀ ਨਿਕਲ ਜੇ। ਉਹ ਹੁੰਦੀ ਆ ਸਖਲਾਈ। ਸਖਲਾਈ ਕੀ ਆ? ਇੱਕ ਬੂਟਾ ਹੁੰਦਾ ਐਡਾ ਵੱਡਾ, ਬਾਜੇ ਟਾਈਮ ਤਾਂ ਵੀ ਚੜ੍ਹ ਜਾਂਦਾ। ਉਹ ਸਖਲਾਈ ਦਾ ਬੂਟਾ ਹੁੰਦਾ, ਪਿੰਡੀ ਤੋਰੀ ਵਰਗਾ, ਉਹ ਤੁਹਾਨੂੰ ਅੱਜ ਦਿਖਾਣੇ ਵੀ ਆ, ਲੱਭਦੇ ਵੀ ਆ। ਉਹਨੂੰ ਕੁੱਟ ਕੇ ਉਹਦੀ ਸਖਲਾਈ ਬਣਾਉਂਦੇ ਆ, ਉਹਨੂੰ ਇਦਾਂ ਬੰਨ੍ਹ ਕੇ ਤੇ ਪੱਤ ਦੇ ਵਿੱਚ ਸਿੱਟਦੇ ਆ। ਉਹ ਸਿੱਟਦੇ ਆ ਤੇ ਉਹ ਸਾਰੀ ਫਿਰ ਮੈਲ ਸਾਰੀ ਚੂਸ ਲੈਂਦੀ, ਮਿੱਟੀ ਚੂਸ ਲੈਂਦੀ, ਪੱਤ ਗੁੜ ਚਿੱਟਾ ਸਫੈਦ ਕਰ ਦਿੰਦੀ। ਤੇ ਉਹ ਸਾਰਾ ਕੰਮ ਮਸਾਲੇ ਦਾ ਉਹ ਦੇਸੀ ਬੂਟੀ ਕਰਦੀ। ਵੀ ਸਿਆਣਿਆਂ ਨੇ ਉਹ ਹੱਲ ਦੱਸਿਆ ਹੋਇਆ। ਬੰਦੇ ਸਖਲਾਈ ਨਹੀਂ ਲਾਉਂਦੇ, ਸਖਲਾਈ ਲੱਭਦੇ ਨਹੀਂ, ਇੰਨੀ ਕੁ ਜੱਦੋ ਜਹਿਦ ਨਹੀਂ ਕਰਦੇ, ਵਿੱਚ ਮਸਾਲੇ ਤੁੰਨ ਦਿੰਦੇ ਆ ਪੱਤ ਦੇ। ਉਹ ਨਾ ਨਿਆਣਿਆਂ ਦੇ ਖਾਣ ਦਾ ਗੁੜ ਰਹਿੰਦਾ, ਨਾ ਡੰਗਰਾਂ ਨੂੰ ਦੇਣ ਦਾ ਰਹਿੰਦਾ। ਆ ਮੇਰੇ ਲਾਗੇ ਖਲੋਤੇ ਆ ਬੰਦੇ, ਇਹਨਾਂ ਨੂੰ ਪੁੱਛਦੇ ਆ ਵੀ ਤੁਸੀਂ ਆਪਦੀ ਜ਼ਿੰਦਗੀ ਦੇ ਵਿੱਚ ਉਹ ਸਖਲਾਈ ਦੇਖੀ ਆ, ਕਿੱਦਾਂ ਵਰਤਦੇ ਆ, ਕੀ ਕਰਦੇ? ਅਸੀਂ ਦੇਖੀ ਆ ਜੀ, ਉਹ ਨਿਚੋੜਨਾ ਪੈਂਦਾ, ਉਹ ਵਿੱਚੋਂ ਉਹਦੇ ਲਾਲਾ ਜਿਹਾ ਨਿਕਲਦਾ ਜੀ, ਉਹ ਮੈਲ ਨੂੰ ਇਕੱਠੀ ਕਰਦੀ ਆ ਜੀ। ਉਹ ਪੋਟੀਆਂ ਜੀ ਬੱਚੇ ਨੂੰ ਲਾਉਂਦੀਆਂ, ਨਾ ਸਿਆਣਿਆਂ ਨੂੰ ਜਿੰਨਾ ਮਰਜ਼ੀ ਖਾ ਪੀ ਲਓ ਜੀ। ਉਹ ਬਹੁਤ ਬਿਹਤਰੀਨ ਚੀਜ਼ ਆ ਜੀ। ਗੁੜ ਚਿੱਟਾ ਕਰ ਦਿੰਦੇ? ਸਖਲਾਈ ਚਿੱਟਾ ਕਰੂਗੀ ਜੀ, ਉਹਦੇ ਰੰਗ ਨਹੀਂ ਭੰਨਣਾ ਗੁੜ ਨੇ, ਜਿਹੋ ਜਿਹਾ ਉਹਦਾ ਰੰਗ ਹੈਗਾ ਉਹੋ ਜਿਹਾ ਹੀ ਰਹਿਣਾ ਅਖੀਰ ਤੱਕ। ਉਹ ਮਸਾਲੇ ਵਾਲਾ ਕੰਮ, ਉਹ ਮਸਾਲੇ ਵਾਲਾ ਕੰਮ ਉਹ ਦਿੰਦੀ ਆ ਜੀ। ਉਹਦਾ ਆਪ ਦਾ ਨੁਕਸਾਨ ਤਾਂ ਕੋਈ ਨਹੀਂ? ਉਹਦਾ ਕੋਈ ਨੁਕਸਾਨ ਨਹੀਂ ਜੀ। ਗੱਲ ਕਰ। ਹਾਂਜੀ, ਉਹਦਾ ਕੋਈ ਨੁਕਸਾਨ ਨਹੀਂ, ਉਹ ਬਹੁਤ ਬਿਹਤਰੀਨ ਚੀਜ਼ ਆ। ਜੇ ਉਹ ਲੱਭ ਜਾਵੇ, ਅਸੀਂ ਜੀ ਉਹਦੀ ਤਲਾਸ਼ 'ਚ ਆ, ਅਸੀਂ ਕਮਾਦਾਂ 'ਚ ਫਿਰਦੇ ਆ, ਇਨਸ਼ਾਅੱਲਾ ਲੱਭੂਗੀ ਸਾਨੂੰ। ਮੈਂ ਇਹ ਗੱਲ ਕਰੀ ਆ ਚਾਚੇ ਬੂਟੇ ਨੂੰ, ਮੈਂ ਕਿਹਾ ਵੀ ਪੱਤ ਉਦੋਂ ਤੱਕ ਨਹੀਂ ਕੱਢਣੀ, ਹਰ ਸ਼ਾ ਸੂਤ ਆ। ਕਮਾਦ ਅਸੀਂ ਅੱਜ ਤੜਕੇ ਛਿਲਿਆ, 2 ਰੇੜੀਆਂ ਅਸੀਂ ਛਿਲੀਆਂ, ਸਾੜੀਆਂ 4 ਪੱਤਾਂ ਬਣ ਜਾਣੀਆਂ। ਉਹ ਅਸੀਂ ਵੇਲਣੇ ਤੇ ਸਿੱਟ ਕੇ ਆਏ ਆ, ਪਰ ਜਦੋਂ ਤੱਕ ਸਖਲਾਈ ਨਹੀਂ ਲੱਭੀ ਅਸੀਂ ਚੁੱਭਾ ਨਹੀਂ ਬਾਲਣਾ। ਠੀਕ ਆ ਵੀ ਕਿਸੇ ਨੂੰ ਸੁਨੇਹਾ ਤਾਂ ਚੰਗਾ ਜਾਵੇ। ਹਾਂ, ਸੁਨੇਹਾ ਚੰਗਾ ਜਾਵੇ। ਦੂਸਰੀ ਗੱਲ ਇਹ ਹੈ ਵੀ ਅੱਗੇ ਜਦੋਂ ਆਮ ਵੇਲਣੇ ਚੱਲਦੇ ਸੀ ਨਾ, ਜ਼ਿਮੀਦਾਰ ਸਾਰਿਆਂ ਮਰੱਬਿਆਂ 'ਚ ਹੀ ਲੱਭ ਜਾਂਦੀ ਸੀ। ਕਮਾਦ ਛੱਟਾ ਮਾਰ ਦਿੰਦੇ ਸੀ। ਉਹਦਾ ਜਦੋਂ ਉਹਨੂੰ ਪੱਕਦਾ ਸੀ ਨਾ, ਬੀ ਲੈਣਾ, ਬੀ ਤੋੜ ਕੇ ਤੇ ਉਹਦੇ ਵਿੱਚ ਸਿੱਟ ਦੇਣਾ ਤੇ ਆਪੇ ਉਹ ਜੰਮ ਪੈਣਾ ਕਮਾਦ 'ਚ। ਤੇ ਹੁਣ ਵੇਲਣੇ ਵਾਲਾ ਰਿਵਾਜ ਖਤਮ ਹੋ ਗਿਆ, ਵੇਲਣੇ ਹੈ ਨਹੀਂ, ਸਿਖਲਾਈ ਦਾ ਕਿਸੇ ਨੂੰ ਪਤਾ ਹੀ ਨਹੀਂ, ਨਾ ਉਹ ਕੋਈ ਹੈ ਹੁਣ ਐਡੀ। ਹੁਣ ਤਾਂ ਲੱਭਣੀ ਪੈਣੀ ਆ। ਇਹਦੀ
ਦੱਸਦੇ ਆ ਵੀ ਭਿੰਡੀ ਤੋਰੀ ਵਰਗਾ ਬੂਟਾ। ਹਾਂ, ਅੱਛਾ ਭਿੰਡੀ ਬਾਜੇ ਤੋਰੀ ਬੰਦੇ ਵਰਗਾ ਭਿੰਡੀ ਬੂਟਾ ਤੋਰੀ ਹੁੰਦਾ ਵੀ ਵਿੱਚ ਨਹੀਂ ਉਹ ਭਿੰਡੀ ਤੋਰੀ ਨਹੀਂ ਹੁੰਦੀ। ਜਿਹੜਾ ਬੰਦਾ ਅਣਜਾਣ ਉਹਨੇ ਭਿੰਡੀ ਤੋਰੀ ਸਮਝਣੀ ਆ, ਉਹ ਲੇਕਿਨ ਉਹ ਫਖਲਾਈ ਹੁੰਦੀ। ਸਕਲਾਈ ਆ, ਸਕਲਾਈ ਭਿੰਡੀ ਤੋਰੀ ਫਖਲਾਈ ਹੁੰਦੀ ਆ, ਸਮਝਣ ਵਾਲੇ ਨੇ ਸਮਝਣੀ, ਉਪਰੇ ਬੰਦੇ ਨੇ ਜਿਹਨੇ ਹਾਂ। ਦੇਖੀ ਵੀ ਇਹ ਭਿੰਡੀ ਤੋਰੀ ਭਿੰਡੀ ਤੋਰੀ ਉਹਨੇ ਰੇਫ ਛੱਡਣੀ ਆ। ਹਾਂ। ਅੱਛਾ ਹੁਣ ਨਾ ਹੁਣ ਜੀ ਸਾਨੂੰ ਦੱਸ ਪਈ ਆ ਵੀ ਐਸ ਨਾ ਇੱਥੇ ਕਮਾਦ ਚ ਹੈਗੀ ਆ, ਇਹ ਵੀ ਕਿਸੇ ਨੇ ਦੱਸਿਆ ਵੀ ਇੱਥੇ ਹੈ ਆ, ਤੇ ਅਸੀਂ ਹੁਣ ਅਸੀਂ ਉਹ ਲੱਭ ਕੇ ਛੱਡਾਂਗੇ। ਅਸੀਂ ਤੀਸਰੇ ਪਿੰਡ ਚ ਆਏ ਆ ਹਾਂਜੀ ਹਾਂਜੀ ਸਕਲਾਈ ਲੱਭਣ ਵਾਸਤੇ। ਪਤਾ ਲੱਗਿਆ ਵੀ ਇਸ ਕਮਾਦ ਚ ਆ। ਹਾਂਜੀ ਅਸੀਂ ਉਹਨਾਂ ਇਦਾਂ ਖਿੱਲਰ ਕੇ ਨਾ ਆਪੋ ਆਪ ਵੜਦੇ ਆ ਵਿੱਚ ਕਮਾਦ ਦੇ। ਜਿਹੜੇ ਬੰਦੇ ਨੂੰ ਲੱਭ ਗਈ ਉਹ ਹਾਂਕ ਮਾਰਦੇ ਵੀ ਲੱਭ ਗਈ। ਲੱਭ ਗਈ। ਲਓ ਜੀ ਹੁਣ ਇਹਨੂੰ ਲੱਭੀ ਆ ਯਾਰ। ਤੁਹਾਨੂੰ ਦਿਖਾਉਂਦੇ ਆ ਵੀ ਮਸਾਲਿਆਂ ਤੋਂ ਕਿਵੇਂ ਬਚਣਾ। ਹੁਣ ਟਾਈਮ ਜ਼ਾਇਆ ਨਾ। ਹਾਂ ਆ ਦੱਸੀ ਆ ਮੈਨੂੰ ਫੜਾ ਦਿਓ, ਫਿੱਟ ਨਾ ਦਿਓ, ਪਾਬੰਦੀ ਨਾ ਰੱਖਿਓ। ਹਾਂ ਤੁਹਾਨੂੰ ਦੱਸਦੇ ਆ ਵੀ ਕਿੱਦਾਂ ਮਸਾਲਿਆਂ ਤੋਂ ਬਚਣਾ। ਇੱਕ ਬੂਟੀ ਆ ਜਿਹੜੀ ਤੁਹਾਨੂੰ ਮਸਾਲਿਆਂ ਤੋਂ ਬਚਾ ਸਕਦੀ ਹੈ। ਜੇ ਹਰ ਜ਼ਿਮੀਦਾਰ ਇੰਨੀ ਕੁ ਖੇਚਲ ਕਰੇ ਤਾਂ ਆਪ ਦੇ ਨਿਆਣਿਆਂ ਨੂੰ ਤੇ ਕਿਸੇ ਨੂੰ ਗੁੜ ਖਾਣ ਨੂੰ ਲੱਭੇ ਤਾਂ ਉਹ ਗੁੜ ਖਾਲਸ ਹੋਵੇ, ਦੇਸੀ ਹੋਵੇ, ਕੋਈ ਮਸਾਲਾ ਨਹੀਂ ਹੋਊਗਾ। ਤੇ ਜੇ ਰੱਬ ਨੇ ਚਾਹਿਆ ਸਕਲਾਈ ਲੱਭ ਕੇ ਨਾ ਤੇ ਅਸੀਂ ਤੁਹਾਨੂੰ ਦਿਖਾਣੇ ਵੀ ਆ। ਉਹ ਹੁਣ ਵਿੱਚ ਵੜ ਗਏ ਆਪੋ ਆਪ। ਉਹ ਤੁਸੀਂ ਤਾਂ ਇੱਕੋ ਥਾਂ ਤੇ ਵੜ ਗਏ, ਉਹ ਆਪੋ ਆਪ ਖਿੰਡ ਕੇ ਜਾਓ ਯਾਰ। ਹਾਂ ਕਿਸੇ ਦੀਆਂ ਅੱਖਾਂ 'ਚ ਚੜ ਜੂਗੀ। ਬੂਟਾ ਹੁਣ ਤਾਂ ਖਾਸਾ ਕਰ ਜਾਂਦਾ, ਦੇਖ ਤਾਂ ਜਾਊਗੀ ਜੇ ਕਿਤੇ ਹੋਈ। ਲੱਭ ਕੇ ਜਾਵਾਂਗੇ, ਦੁਆ ਕਰਿਓ। ਲੈ ਹੁਣ ਚਾਹੇ ਤੁਸੀਂ ਬਟਨ ਦੱਬ ਲਓ। ਹਾਂ ਮੈਂ ਹੁਣੇ ਲੱਭ ਲਾਂ। ਇਹ ਕਮਾਦ ਆ ਡਿੱਗਿਆ ਹੈ। ਜੇ ਕੋਈ ਬੂਟਾ ਹੋਇਆ ਵੀ ਤਾਂ ਭਾਵੇਂ ਹੇਠ ਆਇਆ ਹੋਇਆ, ਕਮਾਦ ਡਿੱਗਿਆ ਹੈ। ਹਾਂਜੀ ਲੱਭੀ ਆ ਕਿਸੇ ਨੂੰ? ਕੋਈ ਨਹੀਂ ਬਈ ਹਜੇ ਤਾਂ ਲੱਭੀ। ਖਾਸਾ ਟਾਈਮ ਹੋ ਗਿਆ। ਅਸ ਤਾਂ ਨੱਕ ਮੂੰਹ ਵੀ ਛਲਾ ਲਿਆ ਇਹਦਾ ਪਾਂਦਾ ਨਾ। ਤੇ ਪਰ ਇਹ ਆ ਵੀ ਕਮਾਦ ਡਿੱਗ ਗਏ। ਕਮਾਦ ਸੀ ਵੱਡੇ ਵੱਡੇ ਡਿੱਗ ਗਏ ਨਾ, ਤੇ ਉਹ ਭਾਵੇਂ ਕੋਈ ਬੂਟਾ ਹੇਠ ਆਇਆ ਹੋਵੇ, ਪਰ ਲੱਭ ਕੇ ਛੱਡਾਂਗੇ। ਉਹ ਹੁਣ ਬੜੇ ਹੋਏ ਆ ਹਜੇ ਤੱਕ। ਹੈ ਕੋਈ ਨਹੀਂ ਯਾਰ, ਸਾਡੇ ਤਾਂ ਇੱਧਰੋਂ ਸਾਰੇ ਅਸੀਂ ਗਾਹ ਕੇ ਆ ਗਏ ਆ, ਕੋਈ ਨਹੀਂ ਲੱਭੀ। ਉਹ ਵੀ ਗਾਹ ਲੈਂਦੇ ਆ। ਮੈਂ ਕਹਿੰਦਾ ਫਿਰ ਰੰਗ ਕਾਟ ਹੀ ਠੀਕ ਆ ਫਿਰ। ਕਿਸੇ ਨੂੰ ਲੱਭਿਆ ਨਾ ਕਿਧਰੇ ਤੋਂ, ਹਾਂ ਹਾਂ ਉਹਨੇ ਉੱਥੇ ਦਾ ਦੱਸ ਦਿੱਤਾ ਇੱਥੋਂ ਲੱਭਿਆ ਹੋਣਾ, ਉਹਨਾਂ ਕੋਲ 2 ਬੂਟੇ 4 ਉਹ ਲੈ ਗਏ। ਹੂੰ ਇਹਨਾਂ ਨੇ ਆਪਾਂ ਨੂੰ ਦੱਸਿਆ। ਹਾਂ ਤੇ ਆਮ ਨਹੀਂ ਨਾ ਹੈ ਉਹ ਹਾਂ ਤਾਂ ਕੁਦਰਤੀ ਹੈ, ਕੋਈ ਰੱਬੀ ਰੱਬ ਵੱਲੋਂ। ਕਦੇ ਅੱਗੇ ਜੰਮਦੀਆਂ ਦੀਆਂ, ਹੁਣ ਸਪਰੇਆਂ ਲੋਕੀ ਲੱਗ ਗਏ। ਆ ਪੂਰਾ ਕਿੱਲਾ ਗਾਹ ਕੇ ਆਇਆ ਮੈਂ। ਮੇਰੇ ਨਾਲ ਵੀ ਜ਼ਿਆਦਾ ਪਹਿਲਾਂ ਤਾਂ ਮੈਂ ਉਹ ਫਿੰਬ ਦਾ ਕੋਈ ਡਾਲ ਨਿਕਲਿਆ, ਫਿਰ ਉੱਥੋਂ ਆ ਕੇ ਫਿਰ ਵੜਿਆ। ਤੇ ਉਹ ਮੈਂ ਉਹਦੇ ਤੇ ਸਵਾਦ ਹੀ ਕਰਿਆ ਆਪਣੇ ਬੰਦੇ ਤੇ, ਉਹ ਬਾਹਰ ਫਿਰਦਾ ਸੀ। ਮੈਂ ਕਿਹਾ ਵੀ ਇਹ ਬਾਹਰ ਹੀ ਫਿਰ ਰਿਹਾ, ਮੈਂ ਮਰਦਾ ਵਿੱਚ। ਅੱਛਾ ਇਹ ਫਿਰ ਗਿਆ। ਅੱਗੇ ਵੀ ਹੈ ਕਮਾਦ? ਹੋਰ ਅੱਗੋਂ ਤਾਂ ਅਸੀਂ ਗਾਹ ਆਏ ਆ ਸਾਰਾ। ਉਹ ਪਰਲਾ ਹਾਂ ਉਹ ਜਿੱਥੇ ਉਹ ਜਾ ਰਹੇ। ਹਾਂ ਕਿੱਧਰ ਨੂੰ ਆਵਾਂ? ਇੱਥੋਂ ਨੂੰ ਆ ਜਾ, ਪਾਣੀ ਕਿਹੜਾ ਤੱਤਾ। ਨਹੀਂ ਹਾਂ ਆ ਫੋਟੀ ਫੜ ਲਿਆ, ਮੈਂ ਨਹੀਂ ਟੱਪ ਸਕਦਾ। ਇਹ ਕੋ ਖੇਡ ਖੇਡਣੀ। ਟੱਪ ਨਹੀਂ ਖੜ ਜਾ। ਪਾਣੀ ਤਾਂ ਹੈ ਗੜੇ ਵਰਗਾ ਠੰਡਾ। ਪਾਣੀ ਤਾਂ ਠੰਡਾ, ਉਂਝ ਤਸ ਵੀ ਲੱਗੀ ਆ ਹੁਣ। ਪਾਣੀ ਦੀ ਤਤਰੇ ਲੱਗ ਗਈ। ਇਹ ਤਾਂ ਹੈ, ਮੈਂ ਤਾਂ ਕਿਹਾ ਮੈਨੂੰ ਹੀ ਲੱਗੀ ਆ। ਆ ਪੀ ਲੈਣੇ ਆ ਇੱਥੋਂ। ਨਾ ਇਹ ਪੀਣ ਵਾਲਾ ਨਹੀਂ ਹੈ ਪਾਣੀ। ਨਹੀਂ ਕਾਹਦਾ ਇਹ? ਪੁੱਛਣ ਦਾ ਨਹਿਰ ਦਾ ਪਤਾ ਨਹੀਂ, ਪਤਾ ਨਹੀਂ ਪਿੱਛੋਂ ਕਿਆ ਨਹਿਰ ਦਾ ਨਹੀਂ ਹੈ ਇਹ। ਨਹਿਰ ਦਾ ਜੀ, ਮੈਨੂੰ ਵੀ ਇਹ ਨਹਿਰ ਦਾ ਐਡਾ ਸਾਫ਼ ਕਿੱਥੋਂ ਹੋ ਤਰਨ ਗਿਆ? ਦਾ ਉੱਠੋ ਦਾ ਸਹੀ ਇੱਥੋਂ। ਮੈਂ ਤਾਂ ਤੈਨੂੰ ਕੱਢਣ ਵਾਸਤੇ ਆਇਆ ਮੈਂ ਸੀ। ਹੀ ਨਿਕਲਣਾ, ਮੈਂ ਤਾਂ ਹੀ ਨਿਕਲੂੰਗਾ ਜੇ ਤੂੰ ਉੱਠੇਗਾ। ਅੱਛਾ ਹਾਂ ਫਿਰ ਮੈਨੂੰ ਕੋ ਕਿਹਾ ਸੀਗਾ ਮੈਂ ਤੈਨੂੰ ਕਿਹਾ ਨਾ ਤੂੰ ਥੋੜਾ ਜਿਹਾ ਸਾਈਡ ਦੇ ਕੇ ਬੈਠਣਾ, ਮੈਨੂੰ ਕੱਢ। ਨਾ ਤੇ ਇਹ ਉਰੇ ਪੌੜੀਆਂ ਬਣੀਆਂ ਆ, ਉੱਥੇ ਵੀ ਨਹੀਂ ਕੱਢ ਸਕਦਾ। ਨਹੀਂ ਨਿਕਲ ਸਕਦਾ ਲੈ, ਇੱਥੇ ਨਿਕਲਣਾ ਜਿੱਥੇ ਤੂੰ ਬੈਠਾ ਹੈ, ਤੂੰ ਇੱਥੇ ਬੈਠ। ਅੱਛਾ ਉਰੇ ਨਿਸ਼ਾਨੀ ਲਾਈ ਹੈ ਲਾਟੀ ਕੜੇ। ਨਿਸ਼ਾਨੀ ਨਹੀਂ ਗੁਰੂ ਜੀ, ਇਹ ਖਸਮਾ ਤੈਨੂੰ ਸਾਰੀ ਗੱਲ ਸੀ। ਆ ਬੰਦੇ ਕਿੱਥੇ ਗਏ? ਆ ਬੰਦੇ ਕਿੱਥੇ ਗਏ? ਇਹ ਤਾਂ ਕੋਈ ਮੁਸਾਫਰ ਆ। ਅੱਛਾ ਮਤਲਬ ਇਦਾਂ ਹੁਣ ਸਿਖਲਾਈ ਚੱਕੀ ਫਿਰਦੇ ਬੰਦੇ ਵੀ। ਨਹੀਂ ਯਾਰ। ਹਾਂ ਚੱਕੀ ਵੀ ਫਿਰਦੇ, ਹਾਂ ਪੁੱਛਣਾ ਹੀ ਹੁੰਦਾ। ਐਸੀ ਚੀਜ਼ ਜਿਹੜੀ ਹੈ ਨਾ ਗੈਬੀ, ਇਹ ਪੁੱਛਣੀ ਪੈਂਦੀ ਹੈ, ਲੱਭਣੀ ਪੈਂਦੀ ਹੈ ਚੌਧਰੀ ਸਾਹਿਬ। ਇਹ ਇਦਾਂ ਨਹੀਂ ਆਮ ਨਹੀਂ ਇਹ ਲੱਭਦੀ ਹੈਗੀ। ਜੇ ਆਮ ਆ ਨਾ, ਅੱਗੇ ਹੁੰਦੇ ਸੀ ਕਮਾਦ, ਹੁਣ ਕਮਾਦ ਹੈਗੇ ਆ, ਅੱਗੇ ਹੁੰਦੀਆਂ ਨਹੀਂ ਸਪਰੇਆਂ। ਸਿਆਣੇ ਗੱਲ ਸਹੀ ਕਹਿੰਦੇ ਆ, ਗਲਤ ਨਹੀਂ ਕਹਿੰਦੇ। ਤੇ ਸਿਆਣੇ ਦਾ ਕਿਹਾ
ਔਲੇ ਦਾ ਖਾਇਆ ਇਹ ਬਾਅਦ ਵਿੱਚ ਸਵਾਦ ਆਉਂਦਾ। ਅੱਗੇ ਫਿਰ ਵੱਢ ਕੇ ਸੁੱਟਦੇ ਲੈਦੇ ਆਮ ਸਮਝਦਾ। ਜਦੋਂ ਕਦਾ ਪਤਾ ਲੱਗਿਆ ਉਦੋਂ ਕਦਾ ਫਿਰ ਹੁਣ ਸਾਨੂੰ ਲੋੜ ਪਈ ਆ, ਹੁਣ ਅਸੀਂ ਕਮਾਲ ਹੰਡਦੇ ਫਿਰਦੇ ਹਾਂ, ਸਾਨੂੰ ਲੱਭੀ ਨਹੀਂ ਹੈਗੀ। ਨਹੀਂ ਮੈਂ ਤਾਂ ਗਾਹਾਂ ਨੂੰ ਲਾਉਂਗਾ ਇਹ ਆਪੇ ਲੱਗ ਜਾਣੀ ਜੇ ਆਪਾਂ ਨੂੰ ਲੱਭ ਗਈ। ਹਾਂ ਨਹੀਂ ਉਹ ਫਲੀ ਇੱਕ ਤੋੜ ਕੇ ਬੀ ਪੱਕਿਆ ਬੀ ਉਹ ਲੈ ਜੀ ਕੇ ਸਿੱਟਣਾ। ਹਰ ਸ਼ੈ ਹੋ ਜਾਊਗੀ, ਸਾਨੂੰ ਲੱਭ ਤਾਂ ਜਾਵੇ। ਆਪਾਂ ਚਲੀਏ, ਚਲੋ ਜੀ ਮਾਰੋ ਬੰਦਿਆਂ ਨੂੰ ਆਵਾਜ਼, ਉਹ ਕਮਾਲ ਦੇਖ ਲਈਏ। ਉਹ ਸਾਡੇ ਨਾਲ ਦੇ ਨਹੀਂ ਦੇਖੇ, ਉਹ ਮੇਰੇ ਨਾਲ ਬੰਦੇ ਸੀ 2-3 ਉਹ ਦੇ ਹਾਂ। ਤੇ ਉਹ ਸਕਲਾਈ ਦਾ ਬੂਟਾ ਨਹੀਂ ਦੇਖਿਆ ਕਿਤੇ? ਕੀ ਕਹਿੰਦਾ? ਮੈਂ ਤਾਂ ਕਿਹਾ ਘਾਟੀ ਲੱਸੀ ਦਾ ਨਿਖਾਰ ਕਰ ਲੋ, ਰਾਈ ਵਾਲਾ ਕੰਮ ਹੋ ਵੀ ਗਾੜੀ ਲੱਸੀ ਪਾ ਲਈਏ ਵਿੱਚ? ਨਹੀਂ ਗਾੜੀ ਲੱਸੀ ਨਾਲ ਨਖਾਰ ਨਹੀਂ ਪੂਰਾ ਹੁੰਦਾ। ਕੀਤਾ ਬਥੇਰੀ ਵਾਰੀ ਪਰ ਉਹ ਨਹੀਂ, ਲੱਸੀ ਨੇ ਉਹ ਗੱਲ ਨਹੀਂ ਬਣਨੀ। ਆ ਜਾ ਚੱਲਦਾ ਹਜੇ ਲੱਭਦੇ ਫਿਰ ਰਹੇ ਆ, ਲੱਭਿਆ ਕੋਈ ਨਹੀਂ, ਲੱਭ ਜੂ ਗੱਲ ਆ ਕਰੇ, ਲੱਭ ਕੇ ਜਾਵਾਂਗੇ, ਤੁਹਾਨੂੰ ਦਿਖਾਵਾਂਗੇ। ਉਹ ਬੰਦਾ ਰੇੜੀ ਵਾਲਾ ਅੱਗੇ ਮੈਂ ਪੁੱਛਿਆ ਇਹਨਾਂ ਨੂੰ, ਕਹਿੰਦਾ ਕਿ ਗਾੜੀ ਲੱਸੀ ਪਾ ਲਓ। ਗਾੜੀ ਲੱਸੀ ਨਾਲ ਨਖਾਰ ਕੋਈ ਨਹੀਂ, ਉਹ ਤਾਂ ਕਹਿ ਲਓ ਵੀ ਕੋਈ ਸ਼ੈ ਨਾ ਦੁਨੀਆ ਤੇ ਹੋਵੇ ਨਾ ਤੇ ਫੇਰ ਆ ਲੱਸੀ ਪਾਣੀ। ਉਹ ਫਿਰ ਉਹਦਾ ਸਵਾਦ ਵੀ ਬਦਲਦਾ ਨਾ, ਵਿੱਚ ਕੋਈ ਸ਼ਾਇਦ ਇੱਦਾਂ ਦੀ ਪਈ ਸਕਲਾਈ ਨਾ ਗੁੜ ਦਾ ਸਵਾਦ ਨਹੀਂ ਬਦਲੂਗਾ, ਇਹ ਤਾਂ ਗਰੰਟੀ। ਚੱਲ ਗਾਂ ਚੱਲਦੇ ਹਾਂ ਕਿਤੇ, ਦੱਬ ਲਾ ਬਟਨ। ਮਰੱਬਿਆਂ ਦੇ ਮਰੱਬੇ ਗਾ ਕੇ ਸਵੇਰ ਦੇ ਨਿਕਲੇ ਆ, ਸਾਨੂੰ ਲੋਡੇ ਵਾਲੇ ਦਾ ਟਾਈਮ ਹੋ ਗਿਆ ਤੇ ਅਖੀਰ ਅਸੀਂ ਆਪਣੇ ਭਰਾ ਜਵੇਦ ਇਕਬਾਲ ਕੋ ਆਏ ਆ। ਇਹਨੇ ਵੇਲਣਾ ਲਾਇਆ ਹੈ, ਵੇਲਣਾ ਉਧਰ ਚੱਲ ਰਿਹਾ, ਬਸ ਐਵੇਂ ਮੜ ਜੀ ਨਿਗਾਹ ਮਰਾ ਦੇ ਉਧਰ ਬੀਬੀਆਂ ਭੈਣਾਂ ਵੀ, ਤੇ ਵੇਲਣਾ ਚੱਲ ਰਿਹਾ। ਇਹਨੂੰ ਪੁੱਛਦੇ ਆ ਵੀ ਇਹਦੇ ਕੋਲ ਸਖਲਾਈ ਕਿਤੇ ਹੋਵੇ। ਹਾਂਜੀ ਸਖਲਾਈ ਲੱਭ ਕੇ ਸਿਖਲਾਈ ਕਮਾਦ ਚ ਅਜੇ ਕਮਾਦ ਚ ਹੁੰਦੀ ਆ, ਹਾਂ ਤੇ ਉਹ ਪੌਦਾ ਹੁੰਦਾ ਹੈ ਤੋਰੀ ਦੀ ਮਾਨੇ ਦਾ, ਹਾਂ ਤੇ ਉਹ ਚੰਗੇ ਬੂਟੇ ਹੋ ਜਾਂਦੇ ਉੱਚੇ, ਹਾਂ ਤੇ ਉਹ ਤੋਰੀ ਵਾਂਗੋਂ ਲੱਗਦੇ ਆ। ਬਾਜੇ ਬੰਦੇ ਤਾਂ ਮਾਲੂਮ ਕਰਨਗੇ ਵੀ ਇਹ ਤੋਰੀਆਂ ਹੀ ਆ, ਲੇਕਿਨ ਉਹ ਹੁੰਦੀ ਸਿਖਲਾਈ ਆ। ਨਹੀਂ ਇੱਥੇ ਲੱਭ ਜੂਗਾ। ਹਾਂਜੀ ਹਾਂਜੀ ਚਲੋ ਸ਼ੁਕਰ ਆ, ਮਿਹਰਬਾਨੀ ਤੇਰੀ ਯਾਰ। ਅਸੀਂ ਉਹ ਤਾਂ ਦਿਖਾਓ ਨਾਲੇ। ਆ ਜਾਓ ਜਨਾਬ, ਆ ਜਾਓ। ਬੜਾ ਅਸੀਂ ਤਾਂ ਫਿਰੇ ਕਮਾਦਾਂ ਦੇ ਕਮਾਦ ਗਾਏ, ਬੰਦੇ ਸਾਨੂੰ ਪੁੱਛਦੇ ਸੀ ਤੁਹਾਡੀ ਕੋਈ ਮੱਝ ਗਾਂ ਗਵਾਚ ਗਈ, ਕਹਿੰਦੇ ਆਹ ਦੇਖੋ ਜਨਾਬ ਤੁਹਾਡੇ ਕੋਲ ਨਾ ਇਹਨੂੰ ਕਹਿੰਦੇ ਆ ਸਿਖਲਾਈ ਦਾ ਬੂਟਾ, ਇਹ ਕੰਮ ਕਰਦੀ ਆ ਤੁਹਾਡੇ। ਅੱਛਾ ਖੜਾ ਰਹਿੰਦੀ ਐ, ਦੂਰੋਂ ਦਿਖਾਈ। ਹਾਂ ਲੈ ਬੱਲੇ ਆਹ ਬੂਟਾ ਸਿਖਲਾਈ ਦਾ, ਤੇ ਉੱਤੇ ਇਹਦਾ ਬੀਜ ਵੀ ਹੁੰਦਾ ਹੈ ਤੋਰੀਆਂ ਦੀ ਮਾਨੇ ਦਾ। ਉਹ ਤੋਰੀਆਂ ਵਾਂਗੂ ਸਿਰੇ ਤੇ ਲੱਗਿਆ ਹੈ। ਉੱਤੇ ਤੋਰੀਆਂ ਲੱਗੀਆਂ ਹੁੰਦੀਆਂ, ਤੇ ਇਹ ਕਮਾਦ ਚ ਪਾਉਂਦੇ ਆ, ਤੇ ਮੈਲ ਨਿਖਾਰਦੀ ਆ। ਹਾਂ ਇਹ ਭਿੰਡੀ ਤੋਰੀ ਤਰ੍ਹਾਂ, ਤੇ ਉਹ ਤੋਰੀਆਂ ਲੱਗੀਆਂ ਸੀ, ਮੂੰਹ ਪੱਟ ਗਈਆਂ ਉਹ। ਹਾਂਜੀ ਇਹਦਾ ਛੋਟੀਆਂ ਰਹਿ ਜਾਂਦੀਆਂ ਨੇ ਇਹਨਾਂ ਦੀਆਂ, ਪਿੰਡੀ ਤੋਰੀ ਲੰਬੀ ਹੋ ਜਾਂਦੀ ਆ। ਤੇ ਇਹਦਾ ਬੀ ਵੀ ਗਾਹਾਂ ਨੂੰ ਹਾਂ, ਬੀਜ ਇਹੀ ਬੀਜ ਜਿਹੜਾ ਉਹ ਦੁਬਾਰਾ ਜਮਾ ਕਰਦਾ। ਕੱਢ ਲਿਆ ਬਾਈ, ਇੱਕ ਪਾਸਾ ਤੋੜ ਲਿਆ ਇਹਦਾ, ਜਿੰਨੀ ਕਿ ਸਾਡਾ ਸਰ ਜੇ। ਆਹ ਬੂਟਾ ਸਕਲਾਈ ਦਾ ਹੈ। ਯਾ ਸਕਲਾਈ ਆ ਜਿੰਨੇ ਸਾਨੂੰ ਖਰਾਬ ਕੀਤਾ ਸਵੇਰ ਦਾ। ਅੱਛਾ ਇਹਨੂੰ ਜੀ ਵਰਤਣਾ ਤੁਸੀਂ ਕਿਵੇਂ ਵਰਤਦੇ ਆ? ਵਰਤਣਾ ਇਹਨੂੰ ਕੁੱਟ ਲੈਣਾ, ਕੁੱਟ ਕੇ ਲਓ? ਤੇ ਹਾਂ ਕੁੱਟ ਕੇ ਤੇ ਗੁੱਛੀ ਬਣਾ ਲੈਣੀ ਆ। ਅੱਛਾ ਗੁੱਛੀ ਬਣਾ ਕੇ ਬਸ ਫਿਰ ਇਹ ਰੋਹ ਦੇ ਵਿੱਚ ਨਿਚੋੜਨੀ ਆ, ਤੇ ਉਹਨੇ ਮਾਲ ਗਾੜਾ ਕਰੀ ਜਾਣਾ, ਤੇ ਮੈਲ ਬਾਹਰ ਕੱਢ ਦੇਣੀ। ਜਿਵੇਂ ਆਪਾਂ ਸਰਫ ਇਸਤੇਮਾਲ ਕਰਦੇ ਆ, ਇਸ ਤਰ੍ਹਾਂ ਇਹਨੇ ਕਰ ਦੇਣਾ ਉਹ ਜੀ ਮਾਲ ਨੂੰ। ਹਾਂਜੀ ਕੁਛ ਕੁੱਟ ਕੇ ਗੁੱਛੀ ਬਣਾ ਕੇ ਪਤਵੇ ਸਿੱਟਦੀ। ਹਾਂ, ਤੇ ਇਹਦੀ ਆ ਜਿਹੜੀ ਆ ਨਾ ਚਮੜੀ, ਇਹਨੇ ਚਕਨਾਹਟ ਦੇਣੀ ਆ ਬਸ। ਹਾਂ ਚੱਕ ਬਾਕੀ ਆ ਜਿਹੜੀ ਚੀਜ਼ ਆ ਨਾ, ਇਸ ਨੇ ਚਕਨਾਹਟ ਦੇਣੀ ਆ, ਵਾਹ। ਤੇ ਇਹਦੀ ਵਜ੍ਹਾ ਨਾਲ ਫਿਰ ਮੈਲ ਜਿਹੜੀ ਆ ਬਾਹਰ ਆ ਜਾਣੀ ਆ, ਕਚਰਾ ਮਚਰਾ ਹਰ ਸੈ। ਮਿੱਟੀ ਵੀ ਖਿੱਚ ਲੈਂਦੀ। ਹਾਂ, ਤੇ ਫਿਰ ਉਹ ਸਮਝੋ ਰੰਗ ਕਾਟ ਤੇ ਸੋਡਾ ਪਾ ਕੇ ਬਸ ਮਾਲ ਬਣ ਜਾਣਾ, ਤਿਆਰ ਹੋ ਜਾਣਾ। ਨਹੀਂ ਇਹਦੇ 'ਚ ਜਿਵੇਂ ਭਿੰਡੀ 'ਚ ਲੇਸ ਹੁੰਦੀ, ਇਹਦੇ 'ਚ ਵੀ ਲੇਸ ਆ? ਹਾਂ, ਲੇਸ ਹੁੰਦੀ। ਲੈ ਇਹ ਸਕਲਾਈ ਉਹੀ ਤੇ ਵਜ੍ਹਾ ਇਹਦੇ ਚ ਬਸ। ਭਿੰਡੀ ਨਾਲੋਂ ਜ਼ਿਆਦੀ ਲੇਸ ਆ। ਲੇਸ ਉਨੀ ਹੀ ਹੁੰਦੀ ਆ। ਹਾਂ ਜੇ ਹੋਰ ਵੀ ਤੁਹਾਨੂੰ ਪੌਦਾ ਨਾ ਲੱਜੇ, ਹਾਂ ਐਮਰਜੈਂਸੀ ਬਣ ਜਾਏ, ਮੇਰੇ ਕੋਲ ਇਦਾਂ ਦੇ ਸਵਾਲ ਆ, ਤੁਹਾਨੂੰ ਕੋਈ ਵੀ ਨਹੀਂ ਪਤਾ ਲੱਗਣਾ। ਅੱਛਾ ਤੁਸੀਂ ਕਹੋਗੇ ਕਿੱਦਾਂ, ਤੁਸੀਂ ਮੈਂ ਤੁਹਾਡੇ ਅੱਗੇ ਸਵਾਲ ਰੱਖਦਾ, ਤੁਸੀਂ ਮੈਨੂੰ ਹੱਲ ਕਰਕੇ ਦਿਖਾਇਆ। ਸਵਾਲ ਪਾਓ ਕੋਈ। ਸਵਾਲ ਐਸੇ ਪਾਉਂਦੇ ਆ ਹੂੰ ਕਿ ਰਾਤ ਦਾ ਸਮਰਾ, ਰਾਤ ਦੇ 12 ਵੱਜ ਗਏ, ਹਾਂ ਪਾਣੀ ਬੰਨ ਰਹੇ ਆ, ਅਕੇਲਾ ਬੰਦਾ ਹੈ, ਤੇ ਉਹਨੇ ਆਵਾਜ਼ ਦਿੱਤੀ ਆ,
ਬੰਦੇ ਨੂੰ ਵੀ ਪਾਣੀ ਬਣਾ ਬਈ ਪਾਣੀ ਅੱਗੇ ਬੰਦਾ ਜਿਹੜਾ ਉਹ ਨਜ਼ਰ ਨਹੀਂ ਆਇਆ ਅੱਛਾ ਤੇ ਹੁਣ ਅਕੇਲਾ ਹੀ ਬੰਦਾ ਕਈ ਕੋਲ ਆ ਹੂੰ ਤੇ ਬੰਨੀ ਦੇ ਕੋਲ ਖੜਾ ਹੈ ਉਹਨੇ ਹੁਣ ਪਾਣੀ ਬੰਨਣਾ ਰੱਬ ਦੇ ਹਾਂ ਵੀ ਜਵਾਬ ਦੇ ਹੋਣਾ ਹੂੰ ਸਵੇਰੇ ਬੰਦੇ ਨੂੰ ਵੀ ਆ ਕੇ ਜਵਾਬ ਦੇਣਾ ਵੀ ਹਾਂ ਬਈ ਇਹ ਪਾਣੀ ਤੂੰ ਕਿੱਦਾਂ ਬੰਨਿਆ ਹੂੰ ਘੜੀ ਉਹਦੇ ਗੁੱਟ ਨੂੰ ਲੱਗੀ ਹੋਈ ਆ ਲੇਕਿਨ ਘੜੀ ਦੇਖਦੀ ਨਹੀਂ ਰਹੀ ਫਿਰ ਉਹਨੇ ਕੁਦਰਤੀ ਵਸਾਇਲ ਕੋਲੋਂ ਕਿਆ ਦੇਖਿਆ ਕਿ ਉਹਦੇ ਜ਼ਿਹਨ 'ਚ ਇੱਕ ਐਸਾ ਆਇਆ ਕਿ ਮੈਂ ਰੱਬ ਨੂੰ ਵੀ ਜਵਾਬ ਦੇਣਾ ਘੜੀ ਕੈਸੇ ਦੇਖੂੰ ਹੂੰ ਮਾਚਿਸ ਕੋਲ ਕੋਈ ਨਹੀਂ ਫਿਰ ਉਹਨੇ ਜੁਗ ਨੂੰ ਪਕੜ ਕੇ ਲਿਆਂਦਾ ਅੱਛਾ ਜੁਗ ਨੂੰ ਪਕੜ ਕੇ ਲਿਆ ਕੇ ਘੜੀ ਤੇ ਰੱਖਿਆ ਤੇ ਫਿਰ ਆਪਣਾ ਟਾਈਮ ਲਿਆ ਪੂਰਾ ਹਾਂ ਦੇਖ ਕੇ ਤੇ ਉਹਨੇ ਕਿਹਾ ਭਾਈ ਸਵੇਰੇ ਪਰਿਆ ਲੱਗੀ ਉਹਨੇ ਕਿਹਾ ਹਾਂ ਬਈ ਹੂੰ ਜੱਜ ਨੇ ਕਿਹਾ ਵੀ ਹਾਂ ਬਈ ਤੂੰ ਪਾਣੀ ਕੈਸੇ ਵੱਢਿਆ ਹੂੰ ਉਹਨੇ ਕਿਹਾ ਮੈਂ ਪਾਣੀ ਆਪਣੀ ਟਾਈਮ ਤੇ ਵੱਢਿਆ ਹੂੰ ਜਿਸਲੇ ਵੱਢਿਆ ਉਹਨੇ ਕਿਹਾ ਮੈਂ ਜੁਗ ਨੂੰ ਦੇਖ ਕੇ ਤੇ ਫੇਰ ਟਾਈਮ ਵੱਢਿਆ ਅੱਛਾ ਤੇ ਉਹਨੇ ਬਰੀ ਕਰ ਦਿੱਤਾ ਜੱਜ ਨੇ ਕਿਹਾ ਜਾ ਤੂੰ ਬਰੀ ਆ ਵਾਹ 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 ਜੁਗ ਨੂੰ ਤਾਂ ਉਹਨੇ ਵਸਾਇਲ ਲਿਆ ਫਿਰ ਹਾਂ ਹਾਂ ਤੇ ਫਿਰ ਉਹਨੇ ਉਹਦਾ ਗਲਤ ਤਾਂ ਬਿਆਨ ਹੀ ਕਰ ਨਹੀਂ ਸਕਿਆ ਹਾਂ ਉਹਨੇ ਕਿਹਾ ਵਾਕਈ ਇਹਨੇ ਜੁਗ ਨੂੰ ਫਕੜ ਕੇ ਹਾਂ ਘੜੀ ਤੇ ਟਾਈਮ ਦੇਖਿਆ ਤੇ ਰੱਬ ਵੀ ਇਹਦਾ ਸੱਚਾ ਤੇ ਇਹ ਵੀ ਸੱਚਾ ਸੱਚਾ ਨਹੀਂ ਇਹ ਸਵਾਲ ਤੂੰ ਪਾਣਾ ਸੀ ਸਾਨੂੰ ਹਾਂ ਅੱਧਾ ਦੱਸ ਕੇ ਤੂੰ ਗਾਹਾਂ ਜਵਾਬ ਵੀ ਦੇ ਦਿੱਤਾ ਜਵਾਬ ਤਾਂ ਫਿਰ ਤੁਹਾਨੂੰ ਕਿਹਾ ਨਹੀਂ ਸਾਨੂੰ ਆਉਣਾ ਹੀ ਨਹੀਂ ਸੀ ਨਹੀਂ ਮੈਂ ਦੱਸ ਦੇਣਾ ਸੀ ਦੱਸ ਦੇਣਾ ਸੀ ਹਾਂ ਹੋਰ ਸਵਾਲ ਪਾ ਕੋਈ ਹੋਰ ਸਵਾਲ ਪਾਵਾਂ ਹਾਂ ਕੋਈ ਬਾਦਸ਼ਾਹ ਸੀਗਾ ਹਾਂ ਬਾਦਸ਼ਾਹ ਨੇ ਕਿਹਾ ਵੀ ਲੈ ਵੀ ਗੱਲ ਇਹ ਆ ਵੀ ਮੇਰਾ ਅਕਲ ਵਜ਼ੀਰ ਖੋਇਆ ਹੋਇਆ ਤੇ ਉਹ ਗਿਆ ਉਹਦੇ ਬਾਦਸ਼ਾਹੀ ਦੇ ਵਿੱਚ ਉਹਨਾਂ ਨੂੰ ਉਹ ਬਾਦਸ਼ਾਹ ਲੱਜਿਆ ਤਾਂ ਕੋਈ ਨਾ ਵਜ਼ੀਰ ਵੀ ਕੋਈ ਵੀ ਨਾ ਲੱਜਿਆ ਉਹਨਾਂ ਨੇ ਕੀ ਕਿਹਾ ਇੰਜ ਕੰਮ ਕੀਤਾ ਵੀ ਉਹ ਗਏ ਤੇ ਉਹਨਾਂ ਨੇ ਬਾਦਸ਼ਾਹੀਆਂ 3 ਸਦੀਆਂ ਜਦੋਂ ਸਦੀਆਂ ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ ਵੀ ਅੱਜ ਤੁਹਾਨੂੰ ਤੋਹਫਾ ਦੇ ਰਹੇ ਆ ਅੱਛਾ ਕਿਆ ਤੋਹਫਾ ਦੇ ਰਹੇ ਆ ਉਹਨਾਂ ਨੇ ਕਿਹਾ ਤੋਹਫਾ ਅਸੀਂ ਤੁਹਾਨੂੰ ਬੱਕਰੇ ਦਾ ਦੇ ਰਹੇ ਆ ਅੱਛਾ ਵੀ ਆ ਤੋਲ ਕੇ ਦੋ ਵੀ ਬੱਕਰਾ 25 ਕਿਲੋ ਦੇ ਦਿੱਤਾ ਦੇ ਕੇ ਉਹਨਾਂ ਨੇ ਕਿਹਾ ਭਾਈ ਚੌਧਰੀ ਇਹ ਲੈ ਜਾਓ ਬੱਕਰਾ ਹੂੰ ਸਾਲ ਬਾਅਦ ਤੁਸੀਂ ਇਹ ਬੱਕਰਾ ਸਾਨੂੰ 25 ਕਿਲੋ ਵਜਨ ਦੇਣਾ ਨਾ ਇਹ ਵਧੇ ਤੇ ਨਾ ਘਟੇ ਅੱਛਾ ਤੇ ਫੇਰ ਤੁਹਾਨੂੰ ਤੋਹਫੇ ਤੋਆਇਫ ਮਿਲਣਗੇ ਸਾਲ ਤੋਂ ਬਾਅਦ ਫਿਰ ਦੂਸਰੀ ਬਾਦਸ਼ਾਹੀ ਸੱਦੀ ਉਹਨੂੰ 20 ਕਿਲੋ ਦਾ ਬੱਕਰਾ ਦਿੱਤਾ ਉਹਨਾਂ ਨੂੰ ਕਿਹਾ ਸਾਲ ਬਾਅਦ ਤੁਹਾਨੂੰ ਬਈ 20 ਤੋਹਫੇ ਕਿਲੋ 20 ਕਿਲੋ ਚਾਹੀਦਾ ਜਿੰਨਾ ਦਿੱਤਾ ਹੈ ਦਿੱਤਾ ਠੀਕ ਹੈ ਤੇ ਇਤਨਾ ਹੀ ਵਜ਼ਨ ਹੋਣਾ ਚਾਹੀਦਾ ਹੂੰ ਤੇ ਉਹਨਾਂ ਨੇ ਕਿਹਾ ਠੀਕ ਆ ਬਈ ਤੀਸਰੀ ਬਾਦਸ਼ਾਹੀ ਸੱਦੀ ਉਹਨਾਂ ਨੇ ਕਿਹਾ ਤੀਸਰੀ ਬਾਦਸ਼ਾਹੀ ਨੂੰ ਵੀ ਕਿਹਾ ਹਾਂ ਬਈ ਕੀ ਤੋਹਫਾ ਤੋਆਇਫਾ ਸਾਨੂੰ ਉਹਨਾਂ ਨੇ ਕਿਹਾ ਬੱਕਰਾ ਦੇਣ ਲੱਗਿਆ ਜੀ 30 ਕਿਲੋ ਦਾ ਸਾਲ ਬਾਅਦ ਤੁਹਾਡੇ ਕੋਲ 30 ਕਿਲੋ ਹੀ ਬੱਕਰਾ ਲਿਆ ਜਾਏਗਾ ਹੂੰ ਉਹਨਾਂ ਨੇ ਫਿਰ ਹੁਣ ਸਵਾਲ ਕਰ ਦਿੱਤਾ ਤੇ ਹੁਣ ਉਹ ਕਿੱਦਾਂ ਵੀ ਸਾਲ ਬਾਅਦ ਉਹ ਗਏ ਤੋਹਫੇ ਬੱਕਰੇ ਲੈ ਕੇ ਤੇ ਹੁਣ ਬੱਕਰੇ ਉਹਨਾਂ ਨੂੰ ਪੂਰੇ ਕਰਕੇ ਦੇਣੇ ਸੀ ਵੀ ਉਹ ਕਿੱਦਾਂ ਪੂਰੇ ਕਰਕੇ ਦੇਣਗੇ ਵਜਨ 30 ਜਿੰਨਾ ਉਹਨਾਂ ਨੂੰ ਲਿਖ ਕੇ ਦਿੱਤਾ ਮੈਂ ਕਰਾਂ ਪੂਰਾ ਕਰ ਦੋ ਜੀ ਜਨਾਬ ਹੋਰ ਕੀ ਚਾਹੀਦਾ ਉਹ ਫਿਰ ਮੈਂ ਪੂਰਾ ਵਜ਼ਨ- ਕਰਦਾ। ਹਾਂਜੀ ਉਹਨੇ ਨਾ ਜੀ ਵੀ ਬੱਕਰੇ ਨੂੰ ਖਵਾਉਂਦੇ ਪਿਆਂਦੇ ਸੀਗੇ ਐਦਾਂ ਪਿੰਜਰਾ ਬਣਾਇਆ ਸੀ ਬੱਕਰੇ ਦਾ ਤੇ ਮੂਰੇ ਸ਼ੇਰ ਦਾ ਸੀ ਬੱਕਰੇ ਨੂੰ ਹਰ ਸ਼ਾ ਖਵਾਉਂਦੇ ਸੀ ਉਹ ਜਿੰਨਾ ਕੁ ਬੱਕਰਾ ਖੁਰਾਕ ਖਾਂਦਾ ਸੀ ਉਹ ਡਰ ਨਾਲ ਉਹਨੂੰ ਲੱਗਦੀ ਨਹੀਂ ਸੀ ਮੂਰੇ ਤਾਂ ਸ਼ੇਰ ਸੀਗਾ ਉਹਦਾ ਵਜਨ ਰੁਕਿਆ ਰਿਹਾ ਖਵਾਉਂਦੇ ਰਹੇ ਪਰ ਉਹ ਵਧਿਆ ਨਹੀਂ ਵੀ ਗਾਹਾਂ ਸ਼ੇਰ ਦੇਖਦਾ ਸੀ ਉਹ ਸਾਰਾ ਉਹਨੂੰ ਲੱਗਦਾ ਹੀ ਨਹੀਂ ਸੀ ਡਰ ਦੇ ਵਿੱਚ ਖੁਰਾਕ ਨਹੀਂ ਲੱਗਦੀ ਖੌਫ 'ਚ ਪਰੇਸ਼ਾਨੀ 'ਚ ਤੇ ਇਦਾਂ ਬੰਦਾ ਉਲਝਿਆ ਹੋਵੇ ਨਾ ਕਿਸੇ ਲਜੇਵੇਂ ਨੂੰ ਪਿਆ ਹੋਵੇ ਉਹਨੂੰ ਖਾਦਾ ਪੀਤਾ ਨਹੀਂ ਲੱਗਦਾ ਇਹ ਸਿਆਣਿਆਂ ਦੀ ਗੱਲ ਆ ਤੇ ਉਹ ਬੱਕਰੇ ਨੂੰ ਖਾਦਾ ਪੀਤਾ ਲੱਗਦਾ ਨਹੀਂ ਸੀ ਹਾਂਜੀ ਇਹ ਸਹੀ ਜਵਾਬ ਆ ਜਵਾਬ ਤੇ ਸਹੀ ਹੈ ਤਾੜੀ ਲਾਓ। ਲੇਕਿਨ ਜਵਾਬ ਤਾਂ ਸਹੀ ਹੈ ਲੇਕਿਨ ਇਹਦਾ ਤਰਜਮਾ ਇਹ ਸੀਗਾ ਜਿਹੜੇ ਦੂਸਰੇ ਬੱਕਰਿਆਂ ਵਾਲੇ ਵੀ ਆ ਉਹਨਾਂ ਦੀ ਵੀ ਉਹ ਤੇ ਸਿਰਫ ਤੂੰ ਜਵਾਬ ਦੇ ਦਿੱਤਾ ਲੇਕਿਨ ਉਹਨਾਂ ਨੇ ਲੱਜਣਾ ਤੇ ਆਪਣਾ ਚੋਰ ਸੀਗਾ ਹਾਂ ਉਹ ਆਪਣਾ ਤੁਸੀਂ ਅਕਲ ਸੁਣਾ ਦਿਓ ਵਜ਼ੀਰ ਸੁਣਾ ਦੋਗਾ ਉਹ ਆਪਣਾ ਅਕਲ ਵਜ਼ੀਰ ਲੱਜਣਾ ਸੀ ਉਹਨਾਂ ਨੇ ਲੇਕਿਨ ਉਸ ਬੰਦੇ ਨੂੰ ਨਹੀਂ ਸੀ ਲੱਜਣਾ ਜਦੋਂ ਉਹ ਪਹਿਲੇ ਬਾਦਸ਼ਾਹੀ ਚ ਲੈ ਕੇ ਗਿਆ ਉਹਨਾਂ ਨੇ ਮਸ਼ਵਰੇ ਦਿੱਤੇ ਬਾਦਸ਼ਾਹ ਨੇ ਵਜ਼ੀਰਾਂ ਨੇ ਜਦੋਂ ਮਸ਼ਵਰੇ ਦਿੱਤੇ ਉਹਨਾਂ ਨੇ ਕਿਹਾ ਕਿਸੇ ਨੇ ਕਿਹਾ ਬਾਦਸ਼ਾਹ ਸਲਾਮਤ ਇਹਨੂੰ ਇੱਕ ਦਿਨ ਖਾਣਾ ਖਵਾਤਾ ਇੱਕ ਦਿਨ ਪੱਠੇ ਪਾਤੇ ਇੱਕ ਦਿਨ ਨਾ ਪਾਏ ਪਾਣੀ ਪਿਆਤਾ ਨਾ ਪਿਆ ਨਾ ਹਾਂ दूसरे को आए दूसरी बादशाही से उन्होंने भी ऐसे तरह किया उन्होंने क्या अकल वजीर ने सद्या बादशाह ने उन्हें कहा तोहफा तो आए पाया ਇਹਦਾ ਕੀ ਹਾਲ ਹੋਣਾ ਚਾਹੀਦਾ ਉਹਨੇ ਕਿਹਾ ਭਾਈ ਇਹਨੂੰ ਇੱਕ ਦਫਾ ਪਾਣੀ ਪਿਲਾ ਦਿੱਤਾ ਜਾਵੇ ਇੱਕ ਦਿਨ ਨਾ ਪਿਲਾਇਆ ਇੱਕ ਦਿਨ ਚਾਰਾ ਡਾਲ ਦਿੱਤਾ ਇੱਕ ਦਿਨ ਨਾ ਡਾਲਿਆ ਤੀਸਰੀ ਬਾਦਸ਼ਾਹੀ ਨੂੰ ਫਿਰ ਜਿਸਲੇ ਤੋਹਫਾ 30 ਕਿਲੋ ਵਾਲੇ ਬੱਕਰੇ ਨੂੰ ਦਿੱਤਾ ਬਾਦਸ਼ਾਹ ਸਲਾਮਤ ਕੋ ਜਿਸਲੇ ਤੋਹਫਾ ਲੈ ਕੇ ਗਿਆ ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ ਆ ਤੋਹਫਾ ਮਿਲਿਆ ਕਿਆ ਮਿਲਿਆ ਆਖੇ ਬਾਦਸ਼ਾਹ ਸਲਾਮਤ ਇਹ ਬੱਕਰਾ 30 ਕਿਲੋ ਦਾ ਸਾਲ ਬਾਅਦ ਹੋਣਾ ਚਾਹੀਦਾ ਅਕਲ ਵਜ਼ੀਰ ਪੇਸ਼ ਕੀਤਾ ਗਿਆ ਉਹਨੇ ਕਿਹਾ ਹਾਂ ਬਈ ਕੀ ਮਸ਼ਵਰਾ ਤੇਰਾ ਸਲਾਹ ਉਹਨੇ ਕਿਹਾ ਬਾਦਸ਼ਾਹ ਸਲਾਮਤ
ਇਹ ਬੱਕਰਾ ਤਾਂ ਬਚ ਸਕਦਾ ਇਤਨਾ ਕਿ ਇੱਕ ਜੰਗਲ ਚ ਸ਼ੇਰ ਲੈ ਕੇ ਆਂਦਾ ਜਾਵੇ ਤੇ ਜਦੋਂ ਸ਼ੇਰ ਲੈ ਕੇ ਆਂਦਾ ਤੇ ਉਹਨੂੰ ਸਾਰੀ ਦਿਹਾੜੀ ਆਜ਼ਾਦ ਰੱਖਿਆ ਬੱਕਰੇ ਨੂੰ ਖੋਲ ਕੇ ਪੱਠੇ ਰੱਜ ਕੇ ਪਾਣੀ ਹਰ ਸ਼ੈ ਸੇਬ ਬਾਦਸ਼ਾਹੀਆਂ ਚ ਕਿਹੜਾ ਕੋਈ ਕਮੀ ਹੁੰਦੀ ਆ ਜਦੋਂ ਕਮੀ ਕੋਈ ਨਹੀਂ ਤੇ ਜਿਸਲੇ ਉਹਦਾ ਫੇਰ ਵਜ਼ੀਰ ਨੂੰ ਪੁੱਛਿਆ ਫੇਰ ਇਹਦਾ ਕੀ ਹੋਣਾ ਚਾਹੀਦਾ ਉਹਨੇ ਕਿਹਾ ਸਾਰੀ ਦਿਹਾੜੀ ਖੁੱਲਾ ਖਾਵੇ ਰਾਤ ਨੂੰ ਇਹਦੇ ਕੀਲੇ ਦੇ ਕੋਲ ਸ਼ੇਰ ਬੰਨ੍ਹ ਦਿੱਤਾ ਜਾਵੇ ਜਿਤਨਾ ਸਾਰੀ ਦਿਹਾੜੀ ਖਾਧਾ ਹੋਊਗਾ ਸ਼ੇਰ ਨੇ ਉਹ ਦੇਖਣਾ ਨਾ ਜਿਸਲੇ ਅੱਖ ਭਰ ਕੇ ਤੇ ਉਹਨੇ ਕਹਿਣਾ ਮੇਰੀ ਜ਼ਿੰਦਗੀ 1 ਮਿੰਟ ਦੀ ਆ ਪਤਾ ਨਹੀਂ 2 ਮਿੰਟ ਦੀ ਜੀਂਦਾ ਰਹਿਣਾ ਕਿ ਨਹੀਂ ਡਰ 'ਚ ਲੱਗਣੀ ਤੇ ਕਦੋਂ ਮੈਨੂੰ ਇਹਨੇ ਖਾ ਜਾਣਾ ਜਦੋਂ ਇਹਦਾ ਸੰਗਲ ਟੁੱਟਿਆ ਤੇ ਮੈਨੂੰ ਖਾ ਜਾਣਾ ਤੇ ਉਹਦਾ ਸਾਲ ਬਾਅਦ ਜਿਸਲੇ ਦੇਖਿਆ ਦੇਖ ਕੇ ਤੇ ਲੈ ਕੇ ਗਿਆ ਬਾਦਸ਼ਾਹ ਸਲਾਮਤ ਕੋ ਬੱਕਰਾ ਪੇਸ਼ ਕੀਤਾ ਉਹਨਾਂ ਨੇ ਕਿਹਾ ਬਾਦਸ਼ਾਹ ਸਲਾਮਤ ਨੇ ਫੜ ਲਿਆ ਉਹਨਾਂ ਨੂੰ ਫੜ ਕੇ ਕੈਦ ਹੀ ਦੇਤਾ ਉਹਨਾਂ ਨੇ ਕਿਹਾ ਤੁਹਾਡੀ ਲੋੜ ਕੋਈ ਨਹੀਂ ਸਾਨੂੰ ਤੇ ਅਕਲ ਵਜ਼ੀਰ ਦੀ ਲੋੜ ਸੀ ਸਾਡਾ ਅਕਲ ਵਜ਼ੀਰ ਲਿਆ ਦੋ ਤੇ ਤੁਹਾਨੂੰ ਛੁੱਟੀ ਆ ਇਹ ਤੁਹਾਡੇ ਵਾਸਤੇ ਇਨਾਮ ਤੇ ਇਨਾਮ ਉਹਨੂੰ ਮਿਲਿਆ ਗਿਆ ਬੜਾ ਇਹ ਬਾਜੇ ਬੰਦਿਆਂ ਦਾ ਵੀ ਇਦਾਂ ਹੀ ਹਿਸਾਬ ਹੁੰਦਾ ਜੋ ਬਾਜੇ ਬੰਦੇ ਬਾਹਰ ਫਿਰਦੇ ਆ ਬੜੇ ਚੌੜੇ ਚੌਧਰੀ ਤੇ ਬੜੇ ਕੱਬੇ ਸੁਭਾਅ ਦੇ ਬੜੇ ਖਾਂਦੇ ਪੀਂਦੇ ਤੇ ਜਦੋਂ ਆਂਦੇ ਨਾ ਘਰ ਜਨਾਨੀ ਕੋ ਉਹ ਸ਼ੇਰ ਦੇ ਮੂਰੇ ਖਾਦਾ ਪੀਤਾ ਲੱਗਦਾ ਨਹੀਂ ਬਾਜੇ ਬੰਦਿਆਂ ਦੇ ਮੂੰਹ ਤੇ ਪਿਲਤੀ ਨਹੀਂ ਆਂਦੀ ਉਹ ਜਨਾਨੀਆਂ ਤਾਂ ਡਰਦੇ ਵਿਚਾਰੇ ਜਦੋਂ ਸਾਹਮਣੇ ਆਂਦੇ ਉਹ ਖਾਦਾ ਪੀਤਾ ਲੱਗਦਾ ਨਹੀਂ ਇਦਾਂ ਵੀ ਹੁੰਦਾ ਬੜਾ ਸਵਾਲ ਪਾਇਆ ਜੀ ਬੜਾ ਸਵਾਦ ਆ ਬਹਿਨ ਤੇ ਭਾਈ ਦੋਏ ਨਾ ਆਏ ਗਏ ਤੇ ਜਿਸਲੇ ਆ ਕੇ ਦੇਖਿਆ ਤੇ ਵਾਲਦ ਸਾਹਿਬ ਫਰੂਟ ਲੈ ਕੇ ਆਏ ਕਿੰਨੂ ਉਹਨਾਂ ਨੇ ਦੋਨੋਂ ਨੇ ਛੀਨ ਲਿਆ ਫਰੂਟ ਛੀਨ ਕੇ ਕੀ ਕੀਤਾ ਕਿ ਭਾਈ ਨੇ ਵੀ ਆਪਣੇ ਪੱਲੇ 'ਚ ਕਿੰਨੂ ਖਿੱਚ ਕੇ ਪਾ ਲਿਆ ਤੇ ਭੈਣ ਨੇ ਵੀ ਪਾ ਲਿਆ ਹੁਣ ਭੈਣ ਕਹਿੰਦੀ ਆ ਭਰਾ ਨੂੰ ਕਹਿਣ ਲੱਗੀ ਆ ਭਰਾ 1 ਕਿੰਨੂ ਮੈਨੂੰ ਦੇ ਆਪਣੇ ਕਿੰਨੂਆਂ ਚੋਂ ਤੇ ਆਪਾਂ ਦੋਨੇ ਬਰਾਬਰ ਹੋ ਜਾਾਂਗੇ ਉਹ ਭਾਈ ਜਿਹੜਾ ਆਪਣੀ ਭੈਣ ਨੂੰ ਕਹਿ ਰਿਹਾ ਕੀ ਕਹਿ ਰਿਹਾ ਕਿ 1 ਕਿੰਨੂ ਤੂੰ ਮੈਨੂੰ ਦੇ ਭੈਣ ਮੈਂ ਤੇਰਾ ਭਰਾ ਹੈ ਤੇ ਮੇਰੇ ਕੋਲ ਡਬਲ ਕਿੰਨੂ ਹੋ ਜਾਣਗੇ ਜੇ ਤੇਰੇ ਕੋਲ 50 ਹੈ ਤੇ ਮੇਰੇ ਕੋਲ 100 ਹੋ ਜਾਊਗਾ ਜੇ ਤੇਰੇ ਕੋਲ 50 ਕਿੰਨੂ ਆ ਤੇ ਮੇਰੇ ਕੋਲ 100 ਹੋ ਜਾਊਗਾ ਉਹ ਭੈਣ ਕਹਿੰਦੀ ਹੈ ਜੇ ਤੇਰੇ ਕੋਲ 100 ਹੈ ਤੇ ਤੂੰ ਮੈਨੂੰ 1 ਕਿੰਨੂ ਦੇ ਮੇਰੇ ਕੋਲ ਦੋਨਾਂ ਕੋਲ 50-50 ਹੋ ਜਾਣਗੇ ਤੇ ਉਹ ਕਿੰਨੂ ਦੱਸਣੇ ਕਿੰਨੇ ਕਿੰਨੇ ਆ ਬਾਪ ਨੇ ਲੈ ਕੇ ਆਂਦੇ ਤੇ ਹੁਣ ਉਹ ਕਿੰਨੇ ਭੈਣ ਕੋਲ ਆ ਤੇ ਕਿੰਨੇ ਭਰਾ ਕੋਲ ਡਬਲ ਵੀ ਕਰਨੇ ਆ ਤੇ ਬਰਾਬਰ ਵੀ ਕਰਨੇ ਆ ਉਹ ਤਾਂ 2 ਤੇ 4 ਹੀ ਹੋ ਗਏ ਦੱਸੋ ਜੀ 2 ਤੇ 4 ਕਿੱਦਾਂ ਹੋ ਗਿਆ 2 1 ਕੋਲ ਆ 4 1 ਕੋਲ ਆ 1 ਕਿੰਨੂ 2 ਵਾਲੇ ਨੇ ਦਿੱਤਾ ਤੇ ਉਹਦੇ ਕੋਲ ਕਿੰਨੇ ਰਹਿ ਗਿਆ 1 ਤੇ ਉਹਦੇ ਕੋਲ 5 ਚੱਲ ਗਿਆ ਕਿੱਥੋਂ ਦੁੱਗਣੇ ਹੋ ਗਏ ਉਹਦੇ ਕੋਲ ਤੇ 1 ਰਹਿ ਗਿਆ ਉਹਦੇ ਕੋਲ 5 ਹੋ ਗਿਆ 4 ਵਾਲੇ ਕੋ 4 ਵਾਲੇ ਤੋਂ 1 ਨੇ ਲਿਆ ਉਹਦੇ ਕੋਲ ਹੋ ਗਿਆ 2 ਵਾਲੇ ਕੋ 3 ਉਹਦੇ ਕੋਲ ਵੀ 3 ਰਹਿ ਗਿਆ ਦੁੱਗਣੇ ਤਾਂ ਨਾ ਹੋਏ ਨਹੀਂ ਦੁੱਗਣੇ ਨਹੀਂ ਹੋਏ क्यों भाई ਹੁਣ बताएं जनाब पढ़े लिखे खड़े हैं भाई ਇਹ ਪੜ੍ਹਾਈ ਲਿਖਾਈ ਵਾਲੀ ਗੱਲ ਆ ਹਾਂ ਹੋ ਰਹੇ ਕਿਹੜਾ ਐਵੇਂ ਆ ਹੁਣ ਦੁੱਗਣੇ ਵੀ ਕਰਨੇ ਆ ਤੇ ਬਰਾਬਰ ਵੀ ਕਰਨੇ ਆ ਭੈਣ ਨੇ ਝੁਕਿਆ ਤੂੰ ਮੈਨੂੰ 1 ਕਿੰਨੂ ਦੇ ਆਪਾਂ ਭੈਣ ਭਰਾ ਦੋਏ ਬਰਾਬਰ ਹੋ ਜਾਏਂਗੇ ਹੁਣ ਸ਼ਾਮ ਨੂੰ ਭਰਾ ਬਾਪ ਵੀ ਆਉਂਦਾ ਉਹ ਵੀ ਤਲਾਸ਼ ਕਰਦਾ ਵੀ ਹਾਂ ਵੀ ਇਹ ਕਿੰਨੂ ਮੈਂ ਇੰਨੇ ਲਿਆਂਦੇ ਸੀ ਕਿੱਧਰ ਗਏ ਹੁਣ ਡਬਲ ਵੀ ਕਰਨੇ ਆ ਤੇ ਬਰਾਬਰ ਵੀ ਕਰਨੇ ਆ ਨਹੀਂ 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 ਹੁਣ ਕਿਤਨੇ ਹੋ ਸਕਦੇ ਆ ਦੱਸੋ ਤੁਸੀਂ ਦੱਸਣਾ ਮੈਨੂੰ ਤਾਂ ਪਤਾ ਨਹੀਂ ਇਸ ਚੀਜ਼ ਦਾ 1 ਹੋਇਆ ਤੇ 1 ਤਾਂ ਫੇਰ ਉਹਦੇ ਕੋਲ 0 ਹੋ ਗਿਆ ਫੇਰ ਉਹਦੇ ਕੋਲ ਕਿੱਥੋਂ ਰਹਿ ਗਿਆ ਬਰਾਬਰ ਉਹਦੇ ਕੋਲ ਡਬਲ ਕੀ ਕਰਨੇ ਆ ਜਦੋਂ ਉਹਦੇ ਕੋਈ ਨਾ ਰਿਹਾ ਯਾਰ ਭਰਾ ਕੋ ਆ 5 ਅੱਛਾ ਕਿੰਨੂ ਤੇ ਭੈਣ ਕੋਲ 3 ਉਧਰੋਂ 1 ਲੈ ਲੂ ਬਰਾਬਰ ਹੋ ਜਾਣਗੇ ਭੈਣ ਕੋ 1 ਆ ਅੱਛਾ ਜੀ ਦੱਸੋ ਡਬਲ ਕਰਕੇ ਜੇ ਭਰਾ ਕੋਲੋਂ ਉਹ 1 ਕਿੰਨੂ ਲਵੇ ਨਾ ਤੇ ਉਹਦੇ ਕੋਲ 2 ਹੋ ਜਾਂਦੇ ਉਹਦੇ ਕੋਲ 2 ਤੇ ਉਹਦੇ ਕੋਲ ਕਿੰਨੇ ਸੀ 4 2 ਕਿੱਦਾਂ ਉਹਦੇ ਕੋਲ 4 ਹੋ ਗਏ ਉਹਦੇ ਕੋਲ 1 ਤੇ 2 ਹੋ ਗਏ 2 ਹੋ ਗਏ ਡਬਲ ਹੋ ਗਏ ਹੁਣ ਉਹ ਭਰਾ ਨੇ 5 ਵਾਲੇ ਨੇ 1 ਕਿੰਨੂ ਉਹਦੇ ਕੋਲ ਲੈ ਲਿਆ ਉਹਦੇ ਪਾਸ ਤੋਂ 1 ਵੀ ਨਾ ਰਿਹਾ ਡਬਲ ਉਧਰ ਕਿੱਧਰ ਹੋ ਗਿਆ ਫਿਰ 5 ਦੇ ਨਾਲ ਕਿੰਨੇ ਹੋ ਗਏ 1 ਪਾਸ ਤਾਂ 6 ਉਹਦੇ ਪਾਸ ਤੋਂ ਕਿੰਨੂ ਹੀ ਕੋਈ ਨਹੀਂ ਰਹਿ ਗਿਆ ਇਹ ਸਵਾਲ ਦੁਬਾਰਾ ਥੋੜਾ ਜਿਹਾ ਦੱਸ ਦਈਏ ਮੈਂ ਦੱਸਦਾ ਇਹ ਕੋਈ ਭੈਣ ਭਰਾ ਦੇ ਹਿੱਸੇ ਦੀ ਗੱਲ ਤਾਂ ਨਹੀਂ नहीं हिस्से दियो यार हिस्सा ही समझ लो हिस्सा दी ने बात तो जे हो रही है भी भैन जू कहती है भी तू किन्नू तो बोले बोझे चो नहीं पा लिया अनगिनत पा लिया ना उन्होंने पता ना उसको पता वो तो एक आज ना भी ख्याल आ गया भैन ने जू कहा भरा मैनू 1 किन्नू दे मैनू अपने किन्नुआ चो किन्नू हुण बराबर हो जाएंगे आप दो भैन भरा बराबर हो जा भरा भैन नू हाँ जे 100 किन्नू तेरे कोल आ 100 ही मेरे कोल हो जाएगा ठीक है 2 किन्नू आ
ਹੈ 2 ਕਿੰਨੂ ਹੁਣ ਮੇਰੀ ਬਾਤ ਸੁਣ ਫੇਰ ਦੁਬਾਰਾ ਆਪਣੇ ਜੇਨ ਚ ਲਈ ਜਾਈ ਜੇ 50 ਕਿੰਨੂ ਤੇਰੇ ਕੋ 50 ਹੀ ਮੇਰੇ ਕੋ ਹੋ ਜਾਣਗੇ ਅਗਰ ਤੇਰੇ ਕੋ 50 ਹੈ ਤੇਰੇ ਕੋ ਮੇਰੇ ਕੋ 50 ਹੈ ਅਗਰ ਭੈਣ 1 ਕਿੰਨੂ ਦੇਵੇ ਤੇ ਮੇਰੇ ਕੋ 100 ਕਿੰਨੂ ਹੋ ਜਾਵੇ ਡਬਲ ਹੋ ਜਾਣ ਤੇ ਮੇਰੇ ਕੋ 50 ਦੇ 50 ਹੀ ਰਹਿਣ ਤੇ ਉਹਦੇ ਡਬਲ ਹੋ ਜਾਣ ਹਾਂ ਤੇ ਬਰਾਬਰ ਵੀ ਰਹਿਣ ਹੈ ਬਰਾਬਰ ਵੀ ਹੋਣ ਤੇ ਡਬਲ ਵੀ ਰਵੇ ਉਹ ਕਿਤਨੇ ਕਿੰਨੂ ਉਹ ਬਾਪ ਨੇ ਤਾਂ ਪੁੱਛ ਲੈਣਾ ਸ਼ਾਮ ਨੂੰ ਆਏ ਨੂੰ ਨਹੀਂ ਮੇਰੀ ਮੈਨੂੰ ਦੱਸੋ ਦਾਲ ਲੈਣ ਦੀ ਚਨੇ ਲੈਣ ਦੇ ਕੋਈ ਮੇਰਾ ਲੱਖ ਤਾਂ ਪੂਰਾ ਕਰ ਦੋ ਮੈਂ ਤੁਹਾਨੂੰ ਤਾਂ ਹੀ ਛੱਡੂ ਹਾਂ ਨਹੀਂ ਮੈਂ ਗੱਲ ਕਰਦਾ ਵੀ ਕਿੰਨੂ ਲੈ ਕੇ ਆਇਆ ਪਿਓ ਆ ਬਾਪ ਲੈ ਆਇਆ ਨਿਆਣਿਆਂ ਨੇ ਖੁੰਦੇ ਛੀਨ ਸਾਰ ਲੈ। ਝੋਲੀ 'ਚ ਪਾ ਲਏ ਛੀਨ ਲੈ ਦੋ ਤੇ ਭਾਈ ਆ ਭੈਣ ਭਰਾ ਹੈ ਦੋਵਾਂ ਨੇ ਦੋਵਾਂ ਨੇ ਦੋਵਾਂ ਨੇ ਖਿੱਚ ਲੈ ਖੋਲ੍ਹ ਬਸ ਪਾ ਲਿਆ ਛਾਪਰ ਵੀ ਝੋਲੀ 'ਚ ਪਾ ਲਏ ਹਾਂ ਆਪਣੀਆਂ ਚ ਪਾ ਲੈ ਤੇ ਪਿਓ ਲੈ ਕੇ ਆਇਆ ਨਿਆਣਿਆਂ ਨੇ ਖੋਹ ਲਏ। ਹਾਂ ਕਿਉਂ ਲੈ ਉਹ ਸ਼ਾਮ ਨੂੰ ਹੁਣ ਬਾਪ ਨੇ ਤਾਂ ਅਲੱਗਾ ਪੜਤਾਲ ਕਰਨੀ ਉਹ ਭੈਣ ਭਰਾ ਉੱਥੇ ਹੀ ਲੜ ਪਏ ਖਿੱਚ ਕੇ ਹਜੇ ਖਿੱਚ ਕੇ ਹੀ ਹਟਿਆ ਉਹ ਪਰੇ ਨੂੰ ਹੋਈ ਉਹਨੇ ਉਹ ਭੈਣ ਦਾ ਤੇ ਉਹਦਾ ਝੇੜਾ ਪੈ ਗਿਆ ਉਹਨੇ ਕਿਹਾ 1 ਕਿੰਨੂ ਦੇਖ ਮੈਨੂੰ ਹਾਂ ਮੇਰੇ ਵੀ ਤੇਰੇ ਜਿੰਨੇ ਮੇਰੇ ਵੀ ਤੇਰੇ ਜਿੰਨੇ ਹੀ ਹੋ ਜਾਣ ਖਬਰਿਆ ਮੇਰੇ ਕੋਲ ਹੈ ਕੀ ਆ ਹਾਂ ਉਹ ਕਹਿਣ ਲੱਗਿਆ ਤੂੰ ਛੱਡ ਇਸ ਝੇੜੇ ਨੂੰ ਤੂੰ ਆਪਣਿਆਂ ਚੋਂ 1 ਕਿੰਨੂ ਦੇਖ ਮੈਨੂੰ ਮੇਰੇ ਕੋਲ ਡਬਲ ਹੋ ਜਾਣ ਜੇ ਲੱਖ ਰੁਪਈਆ ਤੇ ਮੇਰੇ ਕੋਲ 2 ਲੱਖ ਹੋ 2 ਜਾਣ ਲੱਖ ਹੋ ਜੂ 2 ਲੱਖ ਹੋ ਜਾਣਾ ਚਾਹੀਦਾ ਹਾਂ ਜੇ 50000 ਆ ਮੇਰੇ ਕੋਲ 50,000 ਆ ਤੇ ਲੱਖ ਹੋ ਜਾਣਾ ਚਾਹੀਦਾ ਨਹੀਂ ਇਹ ਫਿਰ ਪਿਓ ਨੂੰ ਤਾਂ ਪਤਾ ਹੀ ਹੋਊਗਾ ਜਿਹੜਾ ਲੈ ਕੇ ਆਇਆ ਮੈਂ ਉਹ ਕੀ ਕਿ ਮੈਂ ਤਾਂ ਉਹ ਤੇਰੇ ਅੱਗੇ ਸਵਾਲ ਪਹਿਲੇ ਹੀ ਦੱਸ ਦਿੱਤਾ ਰੱਬ ਨੂੰ ਤਾਂ ਪਤਾ ਰੱਬ ਨੂੰ ਤਾਂ ਪਤਾ ਵੀ ਮੇਰੇ ਕੋਲੋਂ ਕੀ ਨਿਕਲ ਗਿਆ ਤੇਰੇ ਕੋਲ ਤੂੰ ਕੌਣ ਸੀਗਾ ਨਹੀਂ ਫਿਰ ਬਾਪ। ਇਹ ਫਿਰ ਹਿੱਸਿਆਂ ਦੀ ਗੱਲ ਆ ਇਹ ਹੋਰ ਤੈਨੂੰ ਕੀ ਕਿਹਾ ਸ਼ਾਮ ਨੂੰ ਤਾਂ ਵੀ ਭਰਾ ਦੇ 2 ਹਿੱਸੇ ਆਂਦੇ ਭੈਣ ਦਾ 1 ਆਂਦਾ ਭੈਣ ਦਾ ਇੱਕ ਕਾਲਾ ਚਾਹੇ ਕੁਛ ਕਾਲਾ ਬਰਾਬਰ ਕਰਨੀ ਹੈ ਭੈਣ ਨੂੰ ਉਹਨੇ ਕਿਹਾ ਤੇ ਹੈ ਵੀ ਤੂੰ ਕਿੰਨੂ 1 ਦੇ ਭਰਾ ਮੈਨੂੰ ਆਪਣੇ ਪਾਸਿਓਂ ਤੇ ਫਿਰ ਜੇ ਭਰਾ ਕੋ 4 ਕਿੰਨੂ ਹੋਣ ਤੇ ਭੈਣ ਕੋ 2 ਹੋਣੇ ਬਰਾਬਰ ਹੀ ਗਿਣੇ ਜਾਣਗੇ ਕਿੱਦਾਂ ਬਰਾਬਰ ਗਿਣੇ ਜਾਣਗੇ ਯਾਰ ਭਰਾ ਨੂੰ 2 ਹਿੱਸੇ ਆਂਦੇ ਆ ਭੈਣ ਨੂੰ 1 ਹਿੱਸਾ 2 ਆਂਦਾ। ਆ ਗਏ 2 ਉਹਦੇ ਕੋਲ ਭਰਾ ਕੋ 4 ਆ 4 ਵਾਲੇ ਨੇ ਕਿਹਾ ਨਹੀਂ ਭਰਾ ਨੇ ਕਿਹਾ 1 ਕਿੰਨੂ ਦੇ ਮੈਨੂੰ ਇੱਕ ਉਹਨੇ ਦੇ ਦਿੱਤਾ ਪਿੱਛੇ 1 ਰਹਿ ਗਿਆ ਉਹਦੇ ਕੋਲ 4 ਸੀਗੇ ਉਹਦੇ ਕੋਲ ਚੱਲ ਗਿਆ 5 ਉਹਨਾਂ ਡਬਲ ਹੋਏ ਅੱਛਾ ਮੇਰੀ ਗੱਲ ਸੁਣ ਹਾਂ ਇਹਦਾ ਜਵਾਬ ਹੈਗਾ ਤੇ ਕੋ ਲੈ ਹੋਰ ਸਵਾਲ ਉਹ ਸਵਾਲ ਹੀ ਨਹੀਂ ਜਿਹਦਾ ਜਵਾਬ ਨਹੀਂ ਅੱਛਾ ਚਲੋ ਫਿਰ ਦੱਸੋ ਤੁਸੀਂ ਉਹ ਰੱਬ ਹੀ ਨਹੀਂ ਉਹਦੇ ਚ ਹਾਂ ਨਹੀਂ ਅਸੀਂ ਨਹੀਂ ਹੈਗਾ ਉਹ ਬਾਪ ਹੀ ਨਹੀਂ ਜਿਹੜੀ ਔਲਾਦ ਨੂੰ ਨੇ ਸੰਭਾਲ ਸਕੇ ਅੱਲਾਹ ਪਾਕ ਖੁਦ ਫਰਮਾਉਂਦਾ ਉਹ ਕਹਿੰਦਾ ਮੈਂ ਇਨਸਾਨ ਨੂੰ ਉਸ ਨੌਬਤ ਤੱਕ ਨਹੀਂ ਲਿਜਾ ਸਕਦਾ ਜਦੋਂ ਤੱਕ ਉਸ ਚੀਜ਼ ਦੇ ਹੱਕਦਾਰ ਨਾ ਹੋ ਸਕੇ ਹਾਂ ਉਹ ਬੱਚੇ ਦਾ ਤੇ ਤੇਰਾ ਇੱਕ ਮੁਕਾਬਲਾ ਉਹ ਜਿਹੜਾ ਛੋਟਾ ਜਿਹਾ ਵਾਹ 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 ਉਹ ਜਿਹੜਾ ਬੱਚਾ ਹਾਂ। ਤੇ ਤੇਰਾ ਤੇ ਉਹਦਾ ਇੱਕ ਮੁਕਾਬਲਾ ਨਹੀਂ ਨਹੀਂ ਕੋਈ ਨਹੀਂ ਨਹੀਂ ਨਾ ਮੁਕਾਬਲਾ ਯਾਰ ਹੋ ਸਕਦਾ ਉਹਦੇ 200 ਖੋਰ ਆ ਮੇਰੇ ਹੋਰ ਆ ਨਹੀਂ ਉਹਦੀ ਕਚਹਿਰੀ ਹੋਰ ਆ ਤੇਰੀ ਕਚਹਿਰੀ ਵੀ ਹੋਰ ਇੱਕ ਅਨਪੜ੍ਹ ਬੱਚਾ ਉਹ ਸ਼ਾਦੀशुदा मैं शादीशुदा वो बगैर शादीशुदा मेरी क्लास कुछ और है उसकी क्लास कुछ और है फर्स्ट ईयर कुछ और है मैटर कुछ और है फर्क तो है ना यार ਅੱਛਾ ਇਹਦਾ ਜਵਾਬ ਦੱਸੋ ਦੇਖਣ ਵਾਲੇ ਨੂੰ ਉਹ ਤਾਂ ਬੰਦੇ ਤਾਂ ਬੈਠੇ ਬਈ ਉਹ ਤਾਂ ਦੇਖ ਰਹੇ ਆ ਤੇ ਉਹ ਜਦੋਂ ਛੀਨ ਲੈ ਤੇ ਬਾਪ ਨੇ ਪਿੱਛੋਂ ਕੀ ਲਿਆਂਦਾ ਸੀਗਾ 1 ਦਰਜਨ ਯਾਰ ਝੁੱਗੇ ਚੋਂ ਕਿੰਨੀਆਂ ਦੀ ਲਿਆਂਦੀ ਅੱਛਾ। ਲੜਾਈ ਘਰ ਆ ਕੇ ਪੈ ਗਈ ਅੱਛਾ ਤੇ ਪੁੱਤ ਨੇ 7 ਕਿੰਨੂ ਚੁੱਕ ਲੈ ਹਾਂ। ਤੇ ਧੀ ਨੇ ਚੁੱਕ ਲੈ 5 ਤੇ 5 ਵਾਲੀ ਧੀ ਨੇ ਦਿੱਤੇ ਆ 7 ਵਾਲੇ ਭਰਾ ਨੂੰ 1 ਕਿੰਨੂ ਤੇ ਕਿੰਨੇ ਹੋ ਗਏ 8 ਹਾਂ ਉਹਦੇ ਕੋਲ ਕਿੰਨੇ ਰਹਿ ਗਏ 4 ਤੇ 7 ਭਰਾ ਕੋਲ ਸੀ ਭੈਣ ਕਹਿੰਦੀ ਮੈਨੂੰ ਦੇ 1 ਕਾ ਭਰਾ ਨੇ 1 ਆਪਣੇ 7 ਕਿੰਨੂਆਂ ਚੋਂ 1 ਦੇਤਾ ਭੈਣ ਨੂੰ ਤੇ 6 ਬਰਾਬਰ ਨਹੀਂ ਹੋ ਗਏ ਆਹੋ ਤੇ ਉਧਰ ਟੋਟਲ ਵੀ ਪੂਰੇ ਹੈ ਤੇ ਉਧਰ ਬਾਪ ਵੀ ਲੜਨੇ ਤੋਂ ਗਿਆ ਸਵਾਲ ਤੁਹਾਡਾ ਸਹੀ ਹੋਇਆ ਕਿ ਗਲਤ ਹੋਇਆ ਇੱਕ ਕੇ ਪਾਸ 7 एक के पास 5 है ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਬਹੁਤ ਅੱਛੇ ਵੈਰੀ ਗੁੱਡ ਵਾਹ ਜੀ ਇਹ ਤਾਂ ਕਮਾਲ ਆ, ਵਾਹ ਜ਼ਿਮੀਦਾਰ ਰਾਜਾ ਮੈਂ ਵੀ ਤੈਨੂੰ ਥੋੜਾ ਸੁਣਾਓ ਜਵਾਬ ਵੀ ਦਿਓ ਤੇ ਸਾਥ ਸਵਾਲ ਹਾਂ ਜੇ ਤੁਸੀਂ ਨਾ ਜਵਾਬ ਦੇ ਸਕੇ ਫਿਰ ਅਸੀਂ ਦੇਵਾਂਗੇ ਹਾਂ ਯਾਰ ਕੀ ਪਤਾ ਹੁਣ ਜੇ ਇਹਨੂੰ ਲਾਓ ਜੀ ਅੱਛਾ 20 ਕਿਲੋ ਲੋਹਾ ਉਹਦੇ 20 ਫੰਦ ਬਣਾਉਣੇ ਆ ਜੀ 20 ਸੇ ਲੋਹਾ 20 ਕਿਲੋ ਲੋਹਾ ਜੀ ਉਹਦੇ 20 ਫੰਦ ਬਣਾਉਣੇ ਆ ਪਾਈਆ ਦੀ ਦਾਤੀ ਵਜਨ ਵੀ ਦੇਵਾਂਗਾ ਅੱਧਾ ਕਿਲੋ ਦਾ ਰੰਬਾ ਵਜਨ ਵੀ ਦਊਂਗਾ 5 ਕਿਲੋ ਦੀ ਕਹੀ 20 ਫੰਦ ਬਣਾਉਂ ਜੀ 20 ਸੰਦ ਹਾਂ ਜੀ 20 ਕਿਲੋ ਸਗਾ ਇਹ ਅੱਧਾ ਕਿਲੋ ਦਾ ਖੁਰਪਾ ਹਾਂ ਜੀ ਉਹ ਮੈਂ ਗਲਤੀ ਕਰ ਬੈਠਾ ਤੁਹਾਨੂੰ ਜਿਹੜਾ ਮੈਂ ਵਜਨ ਦੇ ਬੈਠਾ ਬਣਵਾਉਣਾ ਤੁਹਾਡੇ ਕੋਲੋਂ ਤਾਂ ਲੇਕਿਨ ਤੁਸੀਂ ਬਣਾ ਲਓ ਮੈਂ ਉਹੀ ਦੇਖ ਰਿਹਾ ਸੀ ਉਹ ਭੁੱਲ ਗਿਆ ਮੈਂ ਥੋੜਾ ਗਿਆ ਮੈਂ ਵਜਨ ਦੇ ਬੈਠਾ ਤੁਹਾਨੂੰ ਮੈਂ ਥੋੜਾ ਗਿਆ ਬਣਾਉਣਾ ਤੁਸੀਂ ਤਾਂ ਪਰ ਚਲੋ ਕੋਈ ਨਹੀਂ ਫੇਰ ਵੀ ਬਣਾ ਕੇ ਮੈਨੂੰ ਸਿੱਧਾ ਕਰ ਲਓ ਉਹ ਤਾਂ ਕਲਮ ਪੇਨ ਨਹੀਂ ਪੈਣੀ 2 ਮਿੰਟ ਨਹੀਂ ਔਖਾ ਕਰ ਲਓ ਕਿੰਨੇ ਸੰਦ ਕਰਨੇ ਪੂਰੇ 20 ਫੰਦ ਜੀ 20 ਕਿਲੋ ਲੋਹਾ ਤੇ 20 ਫੰਦ ਬਣਾ ਦਿਓ ਜੀ ਓਹੋ ਬਸ
ਕਹੀ ਦਾ ਵਜ਼ਨ ਕੀ ਹੈ? ਉਹ ਕੋਈ ਨਹੀਂ ਜੀ ਮੇਰੇ ਕੋਲ ਕੋਈ ਨਹੀਂ, ਇਹ ਤੁਸੀਂ ਬਣਾਉਣਾ 5 ਕਿਲੋ ਇਹ ਤੁਸੀਂ ਬਣਾਉਣਾ ਜੀ 5 ਕਿਲੋ ਕਹੀ ਦਾ ਅੱਛਾ ਹਜੇ ਵੀ ਇਹ ਸਵਾਲ ਪੂਰਾ ਹੈ ਹਾਂ ਸਾਲ ਮੇਰੀ ਸੁਣ ਗੱਲ ਇਹ ਦਾਤਰੀਆਂ 4 ਬਣਨੀਆਂ ਸਿਰ 'ਚ ਹਾਂ 4 ਇਹ 20 ਸੰਦ ਵੀ ਬਣਾਉਣੇ ਆ ਉਧਰ ਪੂਰੇ ਕਰਨੇ ਆ। ਦਾਤਰੀਆਂ 4 ਬਣਨੀਆਂ ਸਿਰ 'ਚ ਹੂੰ ਕਿਲੋ 'ਚ ਆਹੋ ਤੇ ਪਾਈਆ ਦੀ ਦਾਤਰੀ ਆ ਅੱਛਾ ਖੁਰਪਾ ਅੱਧਾ ਕਿਲੋ ਦਾ ਉਹ ਸ਼ੇਰ ਚ 2 ਬਣਨੇ ਆ ਮੈਂ ਤੁਹਾਨੂੰ ਦੱਸਦਾ 5 ਚੌਕਾ 5 ਤੀਏ 15 ਆਹੋ 3 ਹੋ ਜਾ ਪਾ ਲਈਏ ਬਹੁਤ ਗਲਤੀ ਲਿਖਣੇ ਕਰ ਪੈਣੇ। ਬੈਠੇ ਸੀ। ਹਾਂ ਅਸੀਂ ਬਹੁਤ ਗਲਤੀ ਕਰ ਬੈਠੇ ਪਰ ਤੁਸੀਂ ਕਰੋ ਭਾਈ ਹਾਂ ਗਲਤੀ ਮੇਰੇ ਕੋਲ ਹੋ ਗਈ ਹੋ ਗਈ ਹੋ ਗਈ ਹੋ ਗਈ ਤਿੰਨ ਮੈਂ ਵਜਨ ਦੇ ਬੈਠਾ ਹਾਂ ਵਜਨ ਦੇਤਾ ਉਹਨੇ ਬਰਾਬਰ ਮੈਂ ਦੇਣਾ ਨਹੀਂ ਸੀ। ਦੇਣਾ ਨਹੀਂ ਸੀ। ਹਾਂ ਕਈ 15 5 ਦੀ ਕਰ ਲਾ ਮੈਂ ਤੁਹਾਨੂੰ ਦੱਸਦਾ ਦੇਖ ਇੱਕ ਮਿੰਟ ਹੂੰ। ਇੱਕ ਕਈ 5 ਸਿਰ ਦੀ ਕਰ ਲਾ ਹਾਂ ਖੁਰਪਾ ਕਰ ਲਾ ਕਿਲੋ 'ਚ ਇੱਕ- ਖੁਰਪੇ ਇੱਕ 2 ਕਿਆ ਕਰ ਲਾ ਵਾਰੀ ਤੇਰਾ ਭਲਾ ਇਹ- ਇਹਨਾਂ ਨੇ। 3 ਹੋ ਗਏ ਹਾਂ 3 ਜਾਨਵਰ ਹੋ ਗਏ 3 ਚੀਜ਼ਾਂ ਹੋਈਆਂ ਹਜੇ 20 ਕਰਨੀਆਂ ਇੱਥੇ ਅੱਛਾ ਇੱਕ ਮਿੰਟ ਪਿੱਛੇ ਕਿੰਨਾ ਵਜਨ ਕਿੰਨਾ ਰਹਿ ਗਿਆ 6 ਪੰਜ ਤੇ ਇੱਕ। 14 ਤੇ 5 ਨਹੀਂ ਅੱਧਾ ਕਿਲੋ ਦਾ ਆ ਖੁਰਪਾ ਅੱਧਾ ਕਿਲੋ ਪਾਈਆ ਦੀ ਆ ਉਹ ਲਓ। ਦਾਤੀ ਪਾਈਆ ਕਿਲੋ ਚ 4 ਦਾਤੀਆਂ ਪੈ ਗਈਆਂ 2 5 ਚੌਕਾ 20 5 ਕਿਲੋ ਚ 20 ਬਣ ਗਈਆਂ 20 ਤੇ ਖੁਰਪੇ ਨਹੀਂ ਦਾਤੀਆਂ ਨਹੀਂ ਨਾ ਬਣਾ ਨਹੀਂ ਦਾਤੀਆਂ ਹੀ ਬਣਨੀਆਂ ਉਹਨਾਂ ਨੇ ਕਾਰਡ ਕਰਨੀ ਫਿਰ ਉਧਰ ਦੂਆ ਪਾਸਾ ਵੀ ਤੇ 20 ਵੀ ਪੂਰੇ ਕਰਨੇ ਆ ਨਾ ਉਧਰ ਹਥਿਆਰ ਵੀ ਪੂਰੇ ਕਰਨੇ ਆ ਹਥਿਆਰ 20 ਵੀ ਤਾਂ ਪੂਰੇ ਕਰਨੇ ਕਈ ਤਾਂ 1 ਜਾਂ 2 ਕਈਆਂ ਪਾ ਲਈਆਂ ਤੇ ਉਹਦਾ ਵਜਨ ਨੂੰ ਵੀ ਲੈ ਜਾਣਾ ਉਹਨੇ ਤੋਂ ਪਿੱਛੇ 10 ਕਿਲੋ ਬਚ ਗਿਆ ਕਿਲੋ ਰਹਿ ਗਿਆ ਤੇ ਦਸ। ਕਿਲੋ ਚ 4 ਬਣਨੀਆਂ ਦਾਤੀਆਂ ਵੀ ਤਾਂ ਬਣਨੀਆਂ ਤੇ ਹੈਗੀਆਂ 4 ਇਹ ਕਈ ਕਿੰਨੀ ਬਣਾਉਣੀਆਂ 10 2 ਕਈਆਂ ਤੇ 10 ਕਿਲੋ ਵਜਨ ਬਣ ਗਿਆ 10 ਕਿਲੋ ਵਜਨ ਬਣ ਗਿਆ 10 ਕਿਲੋ ਪਿੱਛੇ ਰਹਿ ਗਿਆ 10 ਕਿਲੋ 10 ਕਿਲੋ ਤੇ ਚੀਜ਼ਾਂ ਪੈਂਦੀਆਂ ਹਜੇ 18 2 ਹੋਈਆਂ ਮੈਨੂੰ ਤੇ ਫੜ ਕੇ ਕੌਣ ਉਠਾਊਗਾ? 2 ਰੰਬੇ ਪਾ ਲੈ 2 ਇੱਥੇ ਹਾਂ 2 ਕਿਲੋ ਹੋਰ ਇੱਧਰ ਆ 1 ਕਿਲੋ ਹੋਰ 11 ਕਿਲੋ ਹੋ ਗਿਆ ਇੱਧਰ 11 ਕਿਲੋ 9 ਕਿਲੋ ਰਹਿ ਗਿਆ 9 ਚੌਕਾ 36 36 ਤੇ 4 40 ਪੂਰੇ ਹੋ ਗਏ ਫਿਰ 40 ਨਹੀਂ ਕਰਨੇ ਸੀ 20 ਨਗ 20 ਕਿਲੋ ਲੋਹਾ ਜੀ 20 ਫੰਡ ਬਣਾਉਣਾ ਹਾਂ ਆ 20 ਫੇਰ ਤਾਂ ਦਾਤਰੀਆਂ ਅੱਛਾ ਨੂੰ ਤੂੰ ਬਹੁਤਾ ਲੋਇਆ ਲਾਤਾ ਦਾਤਰੀਆਂ ਨਹੀਂ ਕੀ ਕਰਨੀ ਦਾਤਰੀ ਫਿਰ ਕਈ ਹੋਰ ਪਾ ਲਾ ਹੈ ਕਈ ਹੋਰ ਪਲਾ ਹਾਂ ਖੜੇ ਹੋ ਜਾਓ ਮੈਨੂੰ ਹੀ ਪੁੱਛ ਲਓ ਕਈਆਂ 2 ਚੱਲ ਤੂੰ ਹੀ ਦੱਸ ਦੇ ਹੁਣ ਛੇਤੀ ਉੱਠ ਕੇ ਖੜੇ ਹੋ ਜਾਓ ਜੀ ਮੈਥੋਂ ਪੁੱਛ ਲਓ ਤੁਹਾਨੂੰ ਤੁਸੀਂ 3 ਦਿਨ ਵੀ ਲੱਗੇ ਰਹੋ ਜੀ ਨਹੀਂ ਇਹ ਤਾਂ ਬਣ ਜਾਣੀਆਂ 3 ਬਾਬਾ ਦਿਨ ਵੀ ਲੱਗੇ ਰਹੋ ਸਾਡੇ ਕੋਲ ਨਹੀਂ ਜੀ ਹੋਣਾ ਭਾਵੇਂ ਤੁਸੀਂ ਐਮਏ ਆ ਤੇ ਭਾਵੇਂ ਕੁਛ ਆ। ਨਹੀਂ ਹਾਂ, ਨਹੀਂ ਬਣ ਜਾਣਾ ਅਸੀਂ ਚਾਹੀਦਾ ਅਨਪੜ੍ਹ ਆ ਜੀ ਆ ਮੈਂ ਲੱਗਿਆ ਬਣਾਉਣ ਜੀ ਬਣਾ ਦੇ 3 ਕਿਲੋ ਤਿੰਨ 15 ਕਈਆਂ 15 ਕਿਲੋ ਵਜਨ ਗਿਆ ਹਾਂ, ਪਿੱਛੇ ਤਿੰਨ। ਕਿੰਨਾ ਰਹਿ ਗਿਆ ਜੀ ਪਿੱਛੇ ਤਾਂ ਪੰਜ 5 ਕਿਲੋ ਰਹਿ ਗਿਆ 3 ਰੰਬੇ ਬਣਾਓ ਜੀ 3 ਰੰਬੇ ਤੇ 3 ਕਿਲੋ ਗਿਆ 14 ਦਾਤੀਆਂ ਜੀ ਪਾਈਆ ਦੀ ਦਾਤੀ ਹਾਂ ਲੈ ਪੂਰੇ ਕਰੋ ਜੇ ਨਾ ਪੂਰਾ ਲੋਹਾ ਹੋਵੇ ਤੇ ਸਾਨੂੰ ਥੱਲੇ ਬਾ ਲਿਓ ਪੂਰੇ ਆ 14 ਆਪੇ 14 ਤੇ ਆਹੋ 3 ਕਈਆਂ 3 ਤੇ 1 4 ਤੇ ਲਾ ਅਸੀਂ ਹੁਣ ਜਦੋਂ ਕਈਆਂ 3 ਕੀਤੀਆਂ ਨਾ ਨਾਲ ਹੀ ਉੱਠ ਖੜਿਆ ਨਹੀਂ ਨਹੀਂ ਮੈਂ ਕਿਤੇ ਉੱਠਿਆ ਨਹੀਂ ਤੇ ਆਪਾਂ ਕਈਆਂ 3 ਕਰੀਆਂ ਸੀ ਹੁਣ। ਨਹੀਂ ਹੋ ਜਾਣੀਆਂ ਸੀ ਪਰ ਉਹਦਾ ਟਾਈਮ ਥੱਲੇ ਵੈਸੇ ਕਿਹਾ ਵੀ ਨਹੀਂ ਬਣਨੀ ਸਾਨੂੰ ਮੈਂ ਦੇਵਾਂ ਬਣਾ ਥੋੜਾ ਜਿਹਾ ਟਾਈਮ ਲੱਗਣਾ ਚਲੋ ਜੀ ਤਾੜੀ ਲਾਓ ਟਾਈਮ ਲੱਗਣਾ ਸੀ ਥੋੜਾ ਤੁਸੀਂ 3 ਦਿਨ ਵੀ ਲੱਗੇ ਰਹੋ ਨਹੀਂ ਉਹ ਨਹੀਂ ਬਾਬਾ ਹੋ ਜਾਂਦਾ ਜਿਹੜੇ ਬੰਦੇ ਨਾ ਹਾਂਜੀ ਅੱਛਾ ਜੀ ਜਵੇਦ ਇਕਬਾਲ ਸਾਹਿਬ ਬੜੀ ਤੁਹਾਡੀ ਮਿਹਰਬਾਨੀ ਮਿਹਰਬਾਨੀ। ਅਸੀਂ ਤਾਂ ਹੱਥ ਪੈਰ ਤੜਾਲੇ ਸੀ ਸਕਲਾਈ ਪਿੱਛੇ ਤੇ ਅੱਲਾ ਨੇ ਚਾਹਿਆ ਸਾਨੂੰ ਲੱਭ ਗਈ ਅਸੀਂ ਆ ਨਾਜਰੀ ਦੀ ਝੋਕ ਪੋਲਾ ਨਹੀਂ ਉੱਥੇ ਗਏ ਸਾਰਾ ਕਮਾਦ ਫਿਰ ਚੌਧਰੀ ਗਏ ਨੇ ਹੱਥਾਂ ਗੱਲ ਦੇ ਕਹੀ ਵੀ ਲੈ ਕੇ ਪਾਸੇ ਜਾਣੇ ਆ ਆ ਜਾਓ ਮੇਰੇ ਨਾਲ ਘਬਰਾਇਆ ਵੀ ਆ ਵੀ ਜੇ ਨਹੀਂ ਟਾਈਮ ਚਲਾ ਜਾ ਮੈਂ ਕਿਹਾ ਘਬਰਾ ਨਾ ਆਪਾਂ ਲੈ ਕੇ ਜਾਵਾਂਗੇ ਮੈਂ ਲੱਭ ਕਿਹਾ ਹੋ ਲਿਆਓ ਗਿਆ ਯਾਰ ਫਿਰ ਆਲੂ ਜੀ ਚੱਲੀ। ਬੜੀ ਮਿਹਰਬਾਨੀ ਜਨਾਬ ਸ਼ੁਕਰੀਆ ਬੜੀ ਥੈਂਕ ਯੂ ਮਿਹਰਬਾਨੀ ਤੇਰੀ, ਬੜਾ ਸ਼ੁਕਰੀਆ ਚਲੋ ਜੀ ਤੇਰਾ। ਆ ਜਾਓ ਬੜਾ ਯਾਰ ਤੂੰ ਬੰਦਾ ਚੰਗਾ ਆ ਜਾਓ ਜੀ ਚਲੋ ਜੀ अस्सलाम वालेकुम जी अस्सलाम वालेकुम ਅਸੀਂ ਆਏ ਹਾਂ ਜੀ ਇੱਥੇ हाँ जी चौधरी साहब ਅਸੀਂ ਪਹੁੰਚ ਗਏ ਮਾਮੇ ਆਸ਼ਕ ਅਲੀ ਕੋ ਹੁੱਕਾ ਧਰ ਰਿਹਾ ਹੁੱਕਾ ਧਰ ਲਵੇ ਤੇ ਸਾਨੂੰ ਸਕਲਾਈ ਕੁੱਟ ਕੇ ਦਵੇ ਕੁੱਟ ਫਾਟ ਕੇ ਕਿੰਨਾ ਟਾਈਮ ਲੱਗੂਗਾ ਜੀ हो गया जी मेहरबानी यार ਇਹਦਾ ਤਾਂ ਹੁੱਕਾ ਹੀ ਪਾਈ 2-2.5 ਘੰਟੇ ਲੈ ਜਾਂਦਾ ਓਏ ਹੋਏ ਚਿਲਮਾ ਦੇਗ ਵਰਗੀ ਓਏ 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 ਹੋਏ ਹੋਏ ਤੂੰ ਵਾਈ ਦੀ ਸਾਲ ਤੇ ਸਾਹ ਲੈਣ ਦੇ ਰਿਹਾ ਇੱਥੇ ਤਿਆਰ ਕੀ ਕਰ ਰਿਹਾ ਤੂੰ ਤੇ ਤੂੰ ਇੱਧਰ ਕਿਤੇ ਉਧਰਲੇ ਪਾਸੇ ਆ ਓਏ ਜਾ ਹੋਏ ਹੋਏ ਓਏ ਯਾਰਾ ਸਕਲਾਈ ਆਏ ਆ ਤੇਰੇ ਕੋਲੋਂ ਭਾਈ ਕਟਵਾਨ ਇਹਦੀ ਬਣਾਉਣ ਆਏ ਆ ਹੋਰ ਕੀ ਆ ਤਾਂ ਹੀ ਤਾਂ ਤੈਨੂੰ ਅਸੀਂ ਕਹਿ ਰਹੇ ਆ ਵੀ ਮਿੰਟ ਲਾ ਯਾਰ ਸਾਨੂੰ ਵੀ ਟਾਈਮ ਦੇ ਦੇ 2 ਮਿੰਟ ਫਿਰ ਇਹ ਆ ਨਾ ਹਾਂਜੀ ਜੇ ਟਾਈਮ ਬਚਿਆ ਹੂੰ ਤਾਂ ਚਲਾਵਾਂਗੇ ਵੇਲਣਾ ਜੇ ਨਾ ਬਚਿਆ ਫਿਰ ਖੇ ਖਰਾਬਾ ਨਹੀਂ ਕਰਨਾ ਨਹੀਂ ਨਹੀਂ ਅੱਜ ਨਹੀਂ ਟਾਈਮ ਹੈ ਹੈਂ? ਅੱਜ ਨਹੀਂ ਟਾਈਮ ਬਚਿਆ ਅੱਛਾ ਹਾਂ ਨਹੀਂ ਅੱਜ ਟਾਈਮ ਹੀ ਹੈ ਨਹੀਂ
ਹਾਂ ਅੱਜ ਤਾਂ ਖੁਰੇ ਵਾਲੇ ਕਮਾਦਾਂ 'ਚ ਫੇਰ ਕੇ ਯਾਰ ਨੀਰੀ ਮਿੱਟੀ ਆ ਮੇਰੇ ਤਾਂ 2-3 ਪੱਛ ਜੇ ਵੀ ਲੱਗੇ ਹੱਥਾਂ ਤੇ ਲਿਆ ਚਿਲਮ ਸਾਨੂੰ ਦੇ ਦੇ ਇਹ ਅਸੀਂ ਰੱਖ ਲੈਨੇ ਆ ਤੇ ਤੂੰ ਆ ਦੇ ਆ ਚਿਲਮ ਫੜੀ ਅਮਰ ਆਮਰ ਲੈ ਬਈ ਦੇਖੀ ਹੁਣ ਸੇਕ ਨਾ ਲਵਾਈ ਟੁੱਕੀ ਸਾਡਾ ਨਾ ਸਾਡਾ ਟੋਕਲਾ ਨਾ ਟਾਣੀਆਂ ਲਾ ਨਾ ਫੇਰ ਵਿਚਾਲਿਓ ਟੋਕ ਕੇ ਤੇ ਫੇਰ ਅੱਧੀ ਕਰ ਲੈਣੀ ਆ ਅੱਧੀ ਕਰ ਦੇ 2 ਜਗ੍ਹਾ ਤੇ ਚੱਲ ਇਹ ਤਾਂ ਵੀ ਟੋਟੇ ਕਰੀ ਜਾਂਦਾ ਕਰ ਲੈਣ ਦੇ ਇਦਾਂ ਹੀ ਘੁੱਟਣੀ ਸੀ ਚਲੋ ਕੋਈ ਨਹੀਂ ਕਰ ਲੈਣ ਦੇ ਉਦਾਂ ਹੀ ਬੰਨ ਲਾਂਗੇ ਫਿਰ ਗੁੱਛੀ ਬੰਨਣੀ ਪੈਣੀ ਹੈ ਬੰਨ ਲਾਂਗੇ ਨਾ ਇਹਨੂੰ ਤਾਂ ਇਦਾਂ ਹੀ ਘੁੱਟ ਲਾਂਗੇ ਇਹਨੂੰ ਉਹ ਇਦਾਂ ਹੀ ਯਾਰ ਬੰਨ ਲਾਂਗੇ ਕੀ ਹੋ ਗਿਆ ਤੈਨੂੰ ਤੂੰ ਜਿਆਦਾ ਮੈਨੂੰ ਦੇਣੇ ਉੱਥੇ ਹੀ ਕੁੱਟ ਲੈਣੀ ਸੀ ਫਿਰ ਤੇ ਫਸ ਗਏ ਅਸੀਂ ਤਾਂ ਇੱਥੇ ਆ ਕੇ ਆ ਉੱਥੇ ਹੀ ਕੁੱਟ ਲੈਣੀ ਸੀ ਫਿਰ ਨਹੀਂ ਹੈ ਨਾ ਹੁਣ ਵਿੱਚੋਂ ਲੱਭਣੀ ਟਾਲੀ ਕਿਹੜੀ ਹੈ ਉਹ ਵਿੱਚੋਂ ਸਾਰੀ ਲੱਭ ਜੂਗੀ ਤੂੰ ਟੈਨਸ਼ਨ ਨਾ ਲੈ 2 ਬਣਾ ਲਈਏ ਹੈ 2 ਹੀ ਬਣਾਵਾ ਕਿੰਨੀਆਂ ਪੱਤਾਂ ਵਾਸਤੇ ਹੋਣੀ ਹੈ? ਇਹ ਜਿੰਨੀਆਂ ਮਰਜ਼ੀ ਅੱਛਾ ਬਾਰ ਹੋਰ ਇੱਕ ਚੋਂ ਕੱਢੀ ਦੂਈ ਚ ਪਾ ਦੇ ਬਾਰ ਕੋਈ ਨਹੀਂ ਇਹਦਾ ਚੀੜ ਖਤਮ ਹੋ ਜਾਂਦਾ ਆ ਕੀ ਹੈ ਚੀੜ ਖਤਮ ਹੋ ਜਾਂਦਾ ਬਾਰ ਕੋਈ ਨਹੀਂ 2-3 ਪੱਤਾਂ ਨੂੰ ਚੱਲ ਜੂਗੀ ਹੋਰ ਇੱਥੇ ਨਹੀਂ ਯਾਰ 2-3 ਪੱਤਾਂ ਨੂੰ ਕਾਹਨੂੰ ਨਾ ਸਰਾ ਉਹ ਡੋਰੀ ਜੀ ਪਈ ਆ ਫੜੀ ਇੱਕ ਸਕਲਾਈ ਨਾ ਮੇਰੇ ਹਿਸਾਬ ਨਾਲ 10-20 ਪੱਤਾ ਕੱਢ ਜਾਂਦੀ ਉਹ ਨਹੀਂ ਕੱਢਦੀ ਹੈ ਇਹਦਾ ਚੀੜ ਹੀ ਆ ਨਾ ਜਦੋਂ ਚੀੜ ਖਤਮ ਹੋ ਗਿਆ ਤਾਂ ਬਸ ਖਤਮ ਆ ਹੈ ਲਓ ਜੀ ਇਦਾਂ ਸਕਲਾਈ ਕੁੱਟ ਲੈਣੀ ਹੈ ਫੇਰ ਲੈਣੀ ਹੈ ਹਾਂ ਫੇਰ ਲਈ ਅਸਲ ਦੇ ਵਿੱਚ ਅਸੀਂ ਆ ਜਿਹੜੀ ਬਰੀਕ ਹੈ ਇਹਨੂੰ ਤਾਂ ਨਾ ਵੀ ਬੰਦਾ ਫੇਵੇ ਤਾਂ ਵੀ ਕੋਈ ਨਹੀਂ ਨਰਮ ਹੈ ਹਾਂ ਇਹ ਇਦਾਂ ਹੀ ਲੇਸ ਛੱਡ ਜੂ ਇਹ ਤਾਂ ਜਦੋਂ ਐਂ ਕਰਕੇ ਚੁੱਭੇ ਦੇ ਵਿੱਚ ਛਿੜ ਦੇਣੀ ਆ ਨਾ ਤੁਸੀਂ ਰਸ ਦੇ ਨਾਲ ਹੀ ਇਹਨੇ ਨਰਮ ਹੋ ਜਾਣਾ ਮੁੜ ਕੇ ਇਹਨੂੰ ਨਿਚੋੜ ਦਿਓ ਬਸ ਕੜਾਈ 'ਚ ਆਪੇ ਫੇਈ ਜਾਂਦੀ ਆ ਹਾਂ ਆ ਲਾ ਦੇ ਯਾਰ ਨਾਲ ਆ ਬੀ ਵਾਲੀਆਂ ਉਹ ਲਾ ਦੇ ਵੀ ਹੈਗਾ ਵਿੱਚ ਨਹੀਂ ਉਹ ਵੀ ਕੱਢ ਲਿਆ ਬੀ ਕੱਢ ਲਿਆ ਸੀ ਉੱਥੇ ਆ ਦੇਖ ਬੀ ਲੈਦਾ ਕੱਢ ਲਿਆ ਹੈ ਆ ਦੇਖ ਇਹਨੂੰ ਕਮਾਲ ਦੇ ਛਿੜ ਦਿਓ ਅੱਛਾ ਇਹਨੂੰ ਕਮਾਦ ਚ ਸੁੱਟਣਾ ਹੈ ਇਹ ਵੀ ਅੱਛਾ ਕਮਾਦ ਚ ਤਾਂ ਸੁੱਟਣਾ ਵੀ ਉਹ ਲੰਬੀ ਅਰਸੇ ਦੀ ਫਸਲ ਆ ਫਿਰ ਉਹ ਖਤਮ ਹਾਂ ਨਹੀਂ ਆਪੇ ਹੁੰਦਾ ਵਿੱਚ ਜੰਮ ਪੈਂਦਾ ਫਿਰ ਆਪੇ ਜੰਮ ਜਾਂਦਾ ਜੰਮਣਾ ਨੇ ਆਪਣੇ ਮੌਸਮ ਤੇ ਹੀ ਆ ਨਹੀਂ ਇਹਨੂੰ ਮੈਂ ਸਿੱਟੂਗਾ ਜਦੋਂ ਅਸੀਂ ਕਮਾਦ ਬੀਜਾਂਗੇ ਹਾਂ ਉਦੋਂ ਹੀ ਅੱਛਾ ਇਹ ਇੱਕ ਸਕਲਾਈ ਕਿੰਨੀਆਂ ਪੱਤਾ ਕੱਢ ਦੂਗੀ ਇਹ ਪੱਤਾਂ ਤਾਂ 7-8 ਕੱਢ ਜਾਂਦੀ ਆ ਕਦੀ ਪਾਈ ਹੋਵੇ। ਹਾਂ ਉਹੀ ਮੈਂ ਗੱਲ ਕਰੀ ਆ 7-8 ਪੱਤਾ ਤਾਂ ਕੱਢ ਹੀ ਜਾਊ ਸ਼ਾਮ ਨੂੰ ਜਿਹੜਾ ਨਾ ਜਦੋਂ ਆਖਰੀ ਤੁਸੀਂ ਪੱਤ ਲਾਣੀ ਆ ਇਹਨੂੰ ਕੱਢ ਕੇ ਤੇ ਸੰਭਾਲ ਕੇ ਰੱਖ ਲੈਣਾ ਫੇਰ ਨੂੰ ਤੇ ਫੇਰ ਉਹਨੂੰ ਚੱਕ ਵਿੱਚ ਛੱਡ ਦੇਣਾ ਹਾਂ ਇਹ ਤਾਂ ਹੁਣ ਕੱਢੋਗੇ ਤਾਂ ਪਤਾ ਲੱਗੂਗਾ ਕੀ ਪਤਾ ਲੱਗੂ ਇਹ ਸਕਲਾਈ ਕੁੱਟ ਹੋ ਰਹੀ ਜੀ ਹਾਂਜੀ ਸਕਲਾਈ ਕੁੱਟ ਹੋ ਰਹੀ ਆ ਜੀ ਕੁੱਟ ਕੇ ਇਹਨੂੰ ਮਾੜਾ ਮਾੜਾ ਫੇਰ ਦੇ ਮਾੜਾ ਫੇਂਦੇ ਆ ਤਾਂ ਲਾ ਦੇਣੀ ਅਸੀਂ ਨਾਲੋਂ ਹਾਂ ਆ ਲਾ ਦੇ ਨਾਲੋਂ ਨਹੀਂ ਉਹ ਕੁਛ ਵੀ ਨਹੀਂ ਹਾਂ ਲੈ ਲਾਇਆ ਬਹਿ ਜਾ ਹੋ ਗਈ ਅਬੇ ਚ ਟਾਲੀ ਕੁੱਟੀ ਜਾਂਦਾ ਮੈਂ ਕਿਹਾ ਤਾਂ ਹੈ ਸੀ ਉਹ ਟਾਲੀ ਨਿਕਲ ਜਾਊਗੀ ਟਾਲੀ ਨੂੰ ਵੀ ਇੱਥੇ ਕੀ ਟਾਲਾ ਕੁੱਟੀ ਜਾ ਰਹੇ ਆ ਨਾ ਚਿਲਮ ਤੂੰ ਛੋਟੀ ਰੱਖ ਲਾ ਕੋਈ ਤੂੰ ਜੋ 20 ਸਿਰ ਲੱਗਣਾ ਸਾੜਦਾ ਦੇਖਦਾ ਬਾਲਣ ਉਹ ਪਾਨਾ ਚਿਲਮ ਚ ਤੇ ਛੋਟੀ ਜੀ ਉਹਨੇ ਛੱਡਣੀ ਆ ਅੱਛਾ ਹੁਣ ਸਵੇਰੇ ਤੜਕੇ ਮੂੰਹ ਨੇਰੇ ਹਾਂ ਆਪਾਂ ਬੇਲੇ ਨੂੰ ਗੇੜਾ ਦੇਣਾ ਠੀਕ ਹੋ ਗਿਆ ਆ ਮੋਟੀ ਇੱਕ ਪਾਸੇ ਕਰ ਲਈਏ ਮੈਂ ਕਹਿੰਦਾ ਨਹੀਂ ਨਾਲ ਰਲਾ ਦੇ ਨਾ ਹੈ ਨਾਲ ਪਤਲੀਆਂ ਅੱਧੀਆਂ ਉਹਦੇ ਨਾਲ ਕਰਦੇ ਅੱਧੀਆਂ ਕਰ ਲਾ ਨਾ ਅੱਧੀਆਂ ਕਰ ਲਾ ਪਤਲੀਆਂ ਤੇ ਮੋਟੀਆਂ ਰਲਾ ਕੇ ਅੱਧੀਆਂ ਕਰ ਲਾ
ਕੋਈ ਪਤਲੀਆਂ ਮੋਟੀਆਂ ਨਾ ਰਲਾ ਅੱਜ ਕੱਲ ਹੁਣ ਤੇਲ ਫਿਰ ਪੱਠਿਆਂ ਤੋਂ ਤੰਗ ਆ ਲੋਕ, ਬਹੁਤ ਤੰਗ ਆ ਲੋਕ, ਔਖੇ ਹੋਏ ਆ ਵਿਚਾਰੇ ਹਾਂਜੀ ਹਾਂਜੀ ਪੱਠਿਆਂ ਤੋਂ। ਆ ਜਿਹੜੀ ਰੱਸੀ ਨਾਲ ਲੱਗਿਆ ਬੰਨਣਾ ਲੈ ਲੈਣ ਦੀ ਨਾ, ਇਹ ਤਾਂ ਵਿੱਚ ਪੱਤ ਦੇ ਵਿੱਚ ਤੱਤੀ ਹੋ ਕੇ ਉਂਝ ਖੁਰਜੂ। ਨਹੀਂ ਨਹੀਂ ਇਹ ਨਹੀਂ ਖੁਰਦੀ ਇਹ ਖੁਰਦੀ ਉਹ ਤੱਤੀ ਆ, ਸੇਕ ਲੱਗਣਾ ਨੇ। ਕੱਚਿਆਂ ਘਰਾਂ ਨਾਲ ਸਿਆਣੇ ਕਹਿ ਗਿਆ ਕਦੀ ਘਰ ਸੜੇ ਆ ਤੱਤੇ ਪਾਣੀ ਨਾਲ, ਕਦੀ ਰੱਸੀਆਂ ਸੜੀਆਂ, ਅੱਗ ਨਾਲ ਜਿੰਨੀ ਦੇਰ ਲੱਗੇ ਕਿਸੇ ਚਾਹ ਨੂੰ ਚੌਰੀ ਕੀ ਹੋਇਆ। ਉਹ ਗੱਲ ਵੱਖਰੇ ਆ, ਮੈਂ ਜਿਹੜੀ ਗੱਲ ਕੀਤੀ ਉਹ ਵੱਖਰੇ ਆ। ਮੈਂ ਗੱਲ ਕੀਤੀ ਆ ਵੀ ਇੱਕ ਪਾਣੀ ਆ, ਵਾਲੇਕੁਮ ਸਲਾਮ, ਵੀ ਉਹ ਪੀਣ ਦੇ ਕੰਮ ਨਾ ਆਵੇ, ਵਜੂ ਦੇ ਕੰਮ ਨਾ ਆਵੇ, ਤਾਂ ਫਿਰ ਵੀ ਅਸੀਂ ਜੀ ਸਾਡੇ ਕੋ ਆ ਗਏ ਆ, ਸਾਡੇ ਆਪਣਾ ਮਿਸਤਰੀ ਸਾਹਿਬ ਹੈ ਜੀ। ਹਾਂਜੀ ਬਾਬਾ ਲਵਾਰ ਆ ਗਿਆ। ਹਾਂਜੀ ਬਾਬਾ ਜੀ ਆ ਦੇਖੋ ਕੀ ਸ਼ਾ ਦੱਸੋ। ਇਹ ਜੀ ਸਿਖਲਾਈ ਹੈ ਜੀ ਪੱਤ ਨੂੰ ਨਿਖਾਰਨੇ ਵਾਸਤੇ। ਹਾਂ ਇਹ ਐਸੀ ਕਰ ਦਿੰਦੀ ਪੱਤ ਨੂੰ ਸ਼ੀਸ਼ਾ ਵਰਗਾ ਕੋਲ ਬਣਾ ਦਿੰਦੀ ਤੇਰੀ ਹੈ। ਖੈਰ ਓਏ ਹਾਂ ਪੱਕਾ ਸਖਤ ਹੋ ਜਾਂਦਾ ਹੈ। ਹੋਰ ਦੱਸੋ ਇਹਦਾ ਕੀ ਕਮਾਲ ਹੈ। ਇਹ ਕਮਾਲ ਹੈ ਬਿਹਤਰੀਨ। ਹੈ ਮਸਾਲਿਆਂ ਤੋਂ ਬਚ ਜਾਾਂਗੇ। ਮਸਾਲਿਆਂ ਤੋਂ ਵੀ ਬਚ ਜਾਓਗੇ। ਵਾਹ ਹਾਂ ਇਹ ਐਸੀ ਜੀ, ਚੀਜ਼ ਹੈ ਜੀ। ਅਸੀਂ ਐਵੇਂ ਮਿਹਨਤ ਨਹੀਂ ਕੀਤੀ ਜੀ, ਸਿਖਲਾਈ ਹੈ ਜੀ ਇਹ। ਮਸਾਲਿਆਂ ਤੋਂ ਬਚਣ ਵਾਸਤੇ ਮਿਹਨਤ ਕੁੱਟ ਕੀਤੀ। ਦੇ ਮੁੱਢ ਜਿਹਾ ਹੋਰ ਕੁੱਟਦੇ ਜਾ ਰਹੇ ਇਹ ਤਾਂ ਜਦੋਂ ਪੱਤ 'ਚ ਪੈਣਾ ਨਾ ਨਰਮ ਆਪੇ ਗਲ ਜਾਂਦੀ ਹੈ ਜੀ। ਗਲ ਜਾਂਦੀ ਹੈ ਇਹ ਕੋਈ ਨਹੀਂ ਕੁੱਟਣ ਦਾ ਤਾਂ ਰੌਲਾ ਕੋਈ ਨਹੀਂ ਹੁੰਦਾ। ਚਲੋ ਜੀ ਕੰਮ ਨਿਬੜ ਗਿਆ। ਲੈ ਵੀ ਕੰਮ ਨਹੀਂ ਪੜਿਆ ਲੱਗ ਲੈ ਹੁਣ ਤਾਂ ਚਲੋ ਵਾਹ ਬਈ ਵਾਹ। ਲਓ ਜੀ ਮੌਜ ਬਣ ਗਈ, ਹੁਣ ਠੀਕ ਨਹੀਂ ਬਣ ਗਿਆ ਹੁਣ। ਬਹੁਤ ਸੋਹਣਾ ਕੰਮ ਹੋ ਗਿਆ। ਚਲੋ ਜੀ ਲਓ ਜੀ ਜਿਉਂਦਾ ਵਸਦਾ ਰਾਸ਼ਕ ਲਈ ਬੜੀ ਮਿਹਰਬਾਨੀ। ਲਓ ਜੀ ਮੈਂ ਜਿਹੜੀ ਗੱਲ ਕਰੀ ਸੀ ਨਾ ਮੁੱਢ ਲਾ ਤੋਂ, ਮੈਂ ਕਿਹਾ ਸੀਗਾ ਵੀ ਕੁਹਾੜੀ ਨੂੰ ਨਿਆਮ ਨਹੀਂ ਹੁੰਦੀ, ਜੀ ਹਾਂਜੀ ਪਹਾੜੀਆਂ ਨੂੰ ਓਲਾ ਨਹੀਂ ਹੁੰਦਾ, ਬੋਲਾ ਨਹੀਂ ਹੁੰਦਾ, ਸਿਆਣਿਆਂ ਦੀ ਗੱਲ ਝੂਠ ਨਹੀਂ ਹੁੰਦੀ। ਝੂਠ ਨਹੀਂ ਹੁੰਦੀ। ਦੋ ਗੱਲਾਂ ਦਾ ਤੁਹਾਨੂੰ ਦੱਸਤਾ ਸੀ। ਅਖੀਰ ਵਾਲੀ ਗੱਲ ਜਿਹੜੀ ਸਿਆਣਿਆਂ ਦੀ ਗੱਲ ਸੀ ਉਹ ਤੁਹਾਨੂੰ ਦੱਸਾਂਗੇ, ਕਰਕੇ ਦਿਖਾਵਾਂਗੇ ਵੀ ਉਹ ਝੂਠ ਨਹੀਂ ਹੈ। ਜਦੋਂ ਕਾਜਵਾਨ ਹੈ ਨਹੀਂ ਸੀ, ਮਿੱਠਾ ਸੋਡਾ ਹੈ ਨਹੀਂ ਸੀ, ਰੰਗ ਕਾਠ ਹੈ ਨਹੀਂ ਸੀ, ਕਿੱਦਾਂ ਗੁੜ ਬਣਾਉਂਦੇ ਸੀ? ਉਸ ਵਕਤ ਇਹੀ ਚੀਜ਼ ਚੱਲਦੀ ਸੀ। ਉਹਦਾ ਆਹੀ ਚੱਲਦੀ ਇਹੀ ਚੱਲਦੀ ਸੀ। ਇਹਦੇ ਇਹੀ ਕਾਜਵਾਨ, ਇਹੀ ਮਿੱਠਾ ਸੋਡਾ, ਸਾਰਾ ਕੁਝ ਇਹੀ। ਯਾਨੀ ਕਿ ਆਰਗੈਨਿਕ ਬਣੂਗਾ। ਹਾਂ ਹਾਂ ਨਾ ਨਾ ਕੋਈ ਮਸਾਲਾ ਨਹੀਂ ਪਾਊਗਾ, ਉਹਨੂੰ ਹੀ ਆਰਗੈਨਿਕ ਉਹੀ ਬਣੂਗਾ। ਉਹਨੂੰ ਕਹਿੰਦੇ ਉਹਨੂੰ ਹੀ ਕਹਿੰਦੇ ਆ। ਹਾਂਜੀ ਬਿਲਕੁਲ ਠੀਕ ਹੈ। ਠੀਕ ਆ ਹਾਂਜੀ, ਠੀਕ ਹੈ। ਬਿਲਕੁਲ, ਚਲੋ ਜੀ ਅੱਲਾ ਦੇ ਸਪੋਰਟ। ਤੇ ਇਹ ਤੁਹਾਡੇ ਪਸੰਦ ਆਊਗਾ। ਅਸੀਂ ਉਹ ਗੁੜ ਬਣਾਵਾਂਗੇ ਜਿਹੜਾ ਨਿਆਣਾ ਖਾਵੇ, ਸਿਆਣਾ ਖਾਵੇ, ਉਹਨੂੰ ਆਵਾਜ਼ਾਰੀ ਨਾ ਹੋਵੇ। ਆਵਾਜ਼ਾਰੀ ਨਾ ਹੋਵੇ। ਕਹਿੰਦਾ ਚਾਚਾ ਖਾਵੇ, ਤਾਇਆ ਖਾਵੇ, ਭਾਵੇਂ ਨਾਲ ਦਾ ਹਮਸਾਇਆ। ਜਿਉਂਦੇ ਵਾਸਤੇ। ਹਾਂ ਤੇ ਅਸੀਂ ਨਾ ਜੀ ਫਿਰ ਅੱਜ ਸਾਰੀ ਦਿਹਾੜੀ ਇੱਧਰ ਲੱਗ ਗਈ ਤੇ ਦੋ ਰੇੜੇ ਕਮਾਦ ਦੇ ਛਿੱਲਿਆਂ, ਫਿਰ ਅੱਜ ਬੇਲਣਾ ਚੱਲਣਾ ਨਹੀਂ। ਸਵੇਰੇ ਤੜਕੇ ਅਸੀਂ ਚਲਾਵਾਂਗੇ ਮੂੰਹ ਨੇਰੇ। ਦੁਆਵਾਂ ਚੇਤੇ ਰੱਖਿਓ, ਰੱਬ ਤੁਹਾਨੂੰ ਜਿੱਥੇ ਰੱਖੇ ਸੁਖੀ ਰੱਖੇ। ਸੁਖੀ ਹਾਂ ਜਿਉਂਦੇ ਵਾਸਤੇ ਦੱਬ ਲਬਰ।